ਜਿਹੜੀ ਸੀਸੀਆਈ ਤੇ ਦੀ ਇੰਟੈਲੀਜੈਂਸ ਏਜੰਸੀਜ਼ ਆ ਉਹਨਾਂ ਨੇ ਕਿੱਦਾਂ ਦੇ ਖੁਲਾਸੇ ਕੀਤੇ, ਕਿੱਦਾਂ ਪ੍ਰਾਈਮ ਮਿਨਿਸਟਰ ਨੂੰ ਤੇ ਇਸ ਲਿਬਰਲ ਪਾਰਟੀ ਜਿਹੜੀ ਹੁਣ ਸਰਕਾਰ ਉਹਨਾਂ ਨੇ ਬਣਾਈ ਹੈ ਕਿੱਦਾਂ ਉਹਨਾਂ ਕੋਲ ਇਨਫੋਰਮੇਸ਼ਨ ਸੀਗੀ ਇਸ ਬਾਰੇ ਤੇ ਉਹਨਾਂ ਨੇ ਇਸ ਤੇ ਐਕਟ ਨਹੀਂ ਕੀਤਾ। ਉਹਨਾਂ ਦੇ ਪੰਥਕ ਪੋਲਿਟਿਕਸ ਦੇ ਵਿੱਚ ਜਿਹੜਾ ਉਭਾਰ ਆਇਆ, ਜਿੱਤੋਂ ਪਰੇਸ਼ਾਨ ਹੋ ਗਏ, ਜਿੱਤੋਂ ਹਾਰ ਕੇ ਭਾਰਤ ਦੀ ਸਰਕਾਰ ਨੇ ਉਹਨਾਂ ਨੂੰ ਇੱਥੇ ਸ਼ਹੀਦ ਕੀਤਾ। ਜਦੋਂ ਵੀ ਉਹਨਾਂ ਦੀ ਕੋਈ ਗੱਲ ਹੁੰਦੀ ਹੈ ਲਾਈਕ ਮੂੰਹ ਤੇ ਇੱਕ ਮੁਸਕਰਾਹਟ ਜਿਹੀ ਆ ਜਾਂਦੀ ਹੈ ਕਰਕੇ ਇੱਕ ਨਿੱਘਾ ਸੁਭਾਅ ਤਾਂ ਸੀਗਾ, ਪਰ ਉਹਦੇ ਨਾਲ ਅਜ਼ਨ ਦਾ ਉਹਦੇ ਵਿੱਚ ਇੱਕ ਇੰਨਾ ਪੈਸ਼ਨ ਸੀਗਾ, ਇੰਨਾ ਉਹ ਬੰਦਾ ਜਿਹੜਾ ਸੀ ਕਿ ਉਹ ਕਮਿਟਡ ਸੀ। ਉਹ ਇੱਕ ਵਾਅਦੇ ਦੀ ਗੱਲ ਕਰਦਾ ਸੀਗਾ ਕਿ ਮੈਂ ਸ਼ਹੀਦਾਂ ਨੂੰ ਵਾਅਦਾ ਕੀਤਾ ਆ, ਮੇਰੇ ਸੁਪਨਿਆਂ 'ਚੋਂ ਆਉਂਦੇ ਆ, ਉਹਨਾਂ ਦੇ ਚਿਹਰੇ ਮੇਰੇ ਮੋਰੇ ਆਉਂਦੇ ਆ, ਜੇ ਮੈਂ ਹੁਣ ਪਿੱਛੇ ਹਟ ਗਿਆ ਕਿ ਇੱਕ ਧੋਖਾ ਆ। ਜਿਵੇਂ ਸ਼ਹੀਦਾਂ ਦੇ ਗੀਤ ਨਹੀਂ ਗਾਏ ਉਹਨਾਂ ਦੀ ਰੂਹਾਂ ਕਰਲਾਉਣਗੀਆਂ, ਤੇ ਮੇਰਾ ਮਨ 'ਚ ਇਹ ਸੀਗਾ ਕਿ ਇਹ ਵੀ ਇਸੇ ਤਰੀਕੇ ਨਾਲ ਚੱਲ ਰਿਹਾ ਸੀਗਾ ਕਿ ਇਹਨੇ ਸ਼ਹੀਦਾਂ ਦੇ ਗੀਤ ਗਾਉਣੇ ਸੀਗੇ, ਗਾਉਂਦਾ ਆਪ ਸ਼ਹੀਦ ਬਣ ਗਿਆ। ਐਸੀਆਂ ਕਿਹੜੀਆਂ ਗੱਲਾਂ ਸੀ ਜਿਨ੍ਹਾਂ ਨੇ ਹਿੰਦੁਸਤਾਨੀਆਂ ਦੀ ਨੀਂਦ ਹਰਾਮ ਕੀਤੀ, ਜਿਹੜੇ ਉਹ ਇਸ ਨਤੀਜੇ 'ਤੇ ਪਹੁੰਚੇ ਕਿ ਇੰਨਾ ਵੱਡਾ ਰਿਸਕ ਲੈ ਕੇ ਉਹਨਾਂ ਨੇ ਆਪਣਾ ਡਿਪਲੋਮੈਟਿਕ ਜਿਹੜੇ ਸੰਬੰਧ ਨੇ ਉਹਨਾਂ ਨੂੰ ਦੁਨੀਆ ਦੇ ਵਿੱਚ ਬਦਨਾਮੀ ਜਿਹੜੀ ਹੁੰਦੀ ਆ ਉਹ ਵੱਖਰੀ ਆ। ਤਮਾਮ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਇਹਨਾਂ ਨੇ ਡਿਸਾਈਡ ਕੀਤਾ ਕਿ ਹਰਜੀਤ ਸਿੰਘ ਨਿੱਜਰ ਨੂੰ ਅਸੀਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਕਤਲ ਕਰਾਉਣਾ। ਉਹਨਾਂ ਨੇ ਗੁਰਦੁਆਰੇ ਦਾ ਸਪੇਸ ਇੱਦਾਂ ਦਾ ਬਣਾਤਾ ਸੀਗਾ ਕਿ ਉਹਦੇ ਵਿੱਚ ਜਿਹੜੇ ਨੌਜਵਾਨ ਨੇ ਪਰਟੀਕੂਲਰਲੀ ਇੱਥੋਂ ਜਿਹੜੇ ਪੰਜਾਬ ਤੋਂ ਵੀ ਆ ਰਹੇ ਸੀ ਉਹਨਾਂ ਨੂੰ ਸਾਂਭਣਾ, ਤੇ ਇਹ ਨਹੀਂ ਕਿ ਸਾਂਭ ਕੇ ਉਹਨਾਂ ਨੂੰ ਕੁਝ ਉਹਨਾਂ ਤੋਂ ਕਰਾਉਣਾ, ਪਰ ਉਹ ਇੱਕ ਸੇਵਾ ਸੰਭਾਲ ਦੇ ਵਿੱਚ ਉਹਨੂੰ ਸੀਗਾ ਕਿ ਗੁਰਦੁਆਰਾ ਇੱਕ ਉਹ ਸਥਾਨ ਹੈ ਜਿੱਥੇ ਸਾਡੇ ਬੱਚੇ ਆ ਰਹੇ ਨੇ ਬਾਹਰੋਂ, ਉਹਨਾਂ ਨੂੰ ਸਭ ਸਹੂਲਤਾਂ ਇੱਥੋਂ ਮਿਲਣ, ਕਿ ਉਹ ਕਿਸੇ ਹੋਰ ਤੇ ਇਤਬਾਰ ਨਾ ਕਰਨ, ਉਹਨਾਂ 'ਤੇ ਇੰਡੀਆ ਦਾ ਕੋਈ ਪ੍ਰੈਸ਼ਰ ਨਾ ਪਵੇ, ਇੱਥੇ ਉਹ ਸੇਫ ਮਹਿਸੂਸ ਕਰਨ ਆਪਣੇ ਆਪ ਨੂੰ। ਫਿਰ ਉਹਦਾ ਟਰੈਵਲ ਬੰਦ ਹੋਇਆ ਕਿ ਉਹਨੂੰ ਰਿਸਟ੍ਰਿਕਟ ਕੀਤਾ ਗਿਆ, ਫਿਰ ਉਹਦੇ ਫਾਈਨੈਂਸ਼ੀਅਲੀ ਉਹਦੀਆਂ ਮੋਰਗੇਜਾਂ ਰਿਵੋਕ ਕੀਤੀਆਂ ਗਈਆਂ, ਉਹਦੇ ਬਿਜ਼ਨਸ ਲੋਨ ਰਾਤੋਂ ਰਾਤ ਰਿਵੋਕ ਕੀਤੇ ਗਏ ਉਹ ਬੰਦੇ ਨੂੰ ਤੰਗ ਕਰਨ ਲਈ। ਬਹੁਤ ਬੇਪਰਵਾਹ ਬੰਦਾ ਸੀ, ਉਹਨੂੰ ਨਾ ਸੀਗਾ ਕਿ ਮੇਰੇ ਕੋਲ ਘਰ ਹੋਣ, ਗੱਡੀਆਂ ਹੋਣ, ਜਾਇਦਾਦ ਹੋਣ, ਉਹਨੂੰ ਸੀਗਾ ਕਿ ਸਾਰਾ ਕੁਝ ਪੰਥ ਤੇ ਇੱਕ ਦਾਅ ਤੇ ਲਾਉਣਾ ਆ। ਜਦੋਂ ਅਸੀਂ ਉੱਥੋਂ ਕੱਢੇ ਜਾ ਰਹੇ ਸੀ, ਸਾਡੇ ਮੁਕਾਬਲੇ ਬਣਾਏ ਜਾ ਰਹੇ ਸੀ, ਸਾਡੀ ਜੈਨੋਸਾਈਡ ਹੋ ਰਹੀ ਸੀ, ਇਹਨਾਂ ਮੁਲਕਾਂ ਦੇ ਵਿੱਚ ਅਸੀਂ ਆਏ ਹਾਂ, ਸਾਨੂੰ ਇੱਥੇ ਸ਼ੈਲਟਰ ਮਿਲਿਆ, ਨੋ ਡਾਊਟ ਅਬਾਊਟ ਇਟ। ਪਰ ਜਦੋਂ ਅਸੀਂ ਸਿਕਿਉਰਿਟੀ ਏਜੰਸੀਆਂ ਦਾ ਰੋਲ ਦੇਖਦੇ ਹਾਂ, ਸਾਨੂੰ ਬਹੁਤ ਵੱਡੀ ਆਸ ਸੀ ਇੱਥੇ ਕਿ ਸਾਡੀ ਗੱਲ ਆ ਜਿਹੜੀ ਸੁਣੀ ਜਾਊਗੀ, ਅਸੀਂ ਇੱਥੇ ਸੁਰੱਖਿਅਤ ਹਾਂ। ਇੱਕ ਸਵਾਲੀਆ ਨਿਸ਼ਾਨ ਆ ਜਿਹੜਾ ਇਸ ਗੱਲ ਦੇ ਉੱਤੇ ਉਹ ਲਗਾ ਦਿੱਤਾ ਗਿਆ। ਪ੍ਰਾਈਮ ਮਿਨਿਸਟਰ ਦੇ ਆਫਿਸ ਨੂੰ ਤੇ ਪਬਲਿਕ ਸੇਫਟੀ ਮਿਨਿਸਟਰ ਕੈਨੇਡਾ ਉਹ ਦੋਨਾਂ ਨੂੰ ਰਿਪੋਰਟ ਦਿੱਤੀ ਗਈ ਸੀਗੀ ਕਿ ਜਿਹੜਾ ਅਮਰਜੀਤ ਰਾਏ ਆ ਐਜ਼ ਐਨ ਇੰਡੀਅਨ ਕੌਂਸਲ ਜਨਰਲ ਆ ਇੱਥੇ ਵੈਨਕੂਵਰ ਦੇ ਵਿੱਚ, ਕਿ ਉਹਨੇ ਇੱਕ ਨੈਕਸਸ ਪੈਦਾ ਕੀਤੀ ਸੀਗੀ ਜਿਹਦੇ ਵਿੱਚ ਉਹ ਇੱਥੇ ਇੰਟਰਫੇਰੈਂਸ ਕਰ ਰਿਹਾ ਹੈ। ਉਹਦੇ ਵਿੱਚ ਪੈਸੇ ਜਿਹੜੇ ਇਲੈਕਸ਼ਨਸ ਵੀ ਲਾਏ ਜਾ ਰਹੇ ਆ ਕਿਸੇ ਸਿੱਧੇ ਅਸਿੱਧੇ ਤਰੀਕੇ ਦੇ ਨਾਲ, ਪਰ ਨਾਲ ਸਿੱਖ ਜਥੇਬੰਦੀਆਂ ਆਰਗੇਨਾਈਜੇਸ਼ਨਸ ਨੂੰ ਇਨਫਿਲਟਰੇਟ ਕਰਨ ਦੀ ਕੋਸ਼ਿਸ਼ ਆ, ਤੇ ਉਸ ਦੇ ਨਾਲ ਜਿਹੜੇ ਉਹਨਾਂ ਦੇ ਬੰਦੇ ਉਹਨਾਂ ਦੀ ਗੱਲਬਾਤ ਕਰ ਸਕਦੇ ਆ, ਭਾਵੇਂ ਬਲੈਕਮੇਲ ਰਾਹੀਂ ਆ, ਵੀਜ਼ੇ ਡਿਨਾਇਲ ਰਾਹੀਂ ਆ, ਜੋ ਵੀ ਉਹ ਯੂਜ਼ ਕਰਦੇ ਆ, ਕਿ ਉਹ ਬਹੁਤ ਐਕਟੀਵਿਟੀ ਵੱਧ ਗਈ ਆ। ਫੈਬਰੂਰੀ 2018 ਦੇ ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ਨੇ ਇੰਡੀਆ ਜਾਣਾ ਸੀ ਜੀ। ਉਸ ਰਿਪੋਰਟ ਨੂੰ ਉਹਨਾਂ ਨੇ ਕਿਹਾ ਕਿ ਹੋਲਡ ਤੇ ਰੱਖੋ, ਕਿ ਅਸੀਂ ਕੁਝ ਨਹੀਂ ਕਰਨਾ ਜਿੰਨਾ ਚਿਰ ਅਸੀਂ ਇੰਡੀਆ ਤੋਂ ਮੁੜ ਕੇ ਨਹੀਂ ਆਉਂਦੇ। ਕੈਨੇਡਾ ਦੇ ਕੋਲ ਓਪਰਚੁਨਿਟੀਜ਼ ਬਹੁਤ ਸੀ ਇਹ ਦਖਲਅੰਦਾਜ਼ੀ ਨੂੰ ਰੋਕਣ ਲਈ, ਤੇ ਜਿੱਦਾਂ ਇੰਡੀਅਨ ਏਜੰਟਸ ਨੇ ਆਪਣੇ ਇੱਥੇ ਪੈਰ ਰੱਖੇ ਆ ਉਹਨੂੰ ਐਕਚੁਅਲੀ ਖਤਮ ਕਰਨ ਲਈ ਉਹਨਾਂ ਦੇ ਕੋਲ ਐਂਪਲ ਓਪਰਚੁਨਿਟੀ ਸੀ, ਉਦੋਂ ਲਈ ਨਹੀਂ, ਤੇ ਅਨਫੋਰਚੂਨੇਟਲੀ ਉਹ ਸਾਡੇ ਇੱਕ ਸਿੰਘ ਦੀ ਜਿਹੜੀ ਇੱਕ ਸ਼ਹੀਦੀ ਦੇ ਵਿੱਚ ਉਹ ਬਦਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ TV 84 ਦੇ ਇਸ ਪਲੇਟਫਾਰਮ ਤੋਂ ਇੱਕ ਵਾਰ ਫੇਰ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ TV 84 ਦੇ ਸਾਰੇ ਹੀ ਦਰਸ਼ਕਾਂ ਅਤੇ ਸਰੋਤਿਆਂ ਦਾ ਸਵਾਗਤ ਕਰਦਾ ਜੀ। ਔਰ ਅੱਜ ਅਸੀਂ TV 84 ਦੀ ਟੀਮ ਦੇ ਨਾਲ ਆਪ ਜੀ ਨੂੰ ਲੈ ਕੇ ਆਏ ਹਾਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ, ਜਿੱਥੇ ਬੀਤੇ ਕੱਲ੍ਹ ਯਾਨੀ ਕਿ 20 ਅਪ੍ਰੈਲ ਨੂੰ ਜਿਹੜੇ ਸਾਲਾਨਾ ਨਗਰ ਕੀਰਤਨ ਜਿਹੜੇ ਖਾਲਸਾ ਦੇ ਪ੍ਰਗਟ ਦਿਹਾੜੇ ਦੇ ਖੁਸ਼ੀ ਦੇ ਵਿੱਚ ਉਹਦੇ ਸੰਬੰਧ ਦੇ ਵਿੱਚ ਸਜਾਏ ਗਏ, ਔਰ ਉਸ ਈਵੈਂਟ ਨੂੰ ਕਵਰ ਕਰਨ ਦੇ ਲਈ ਸਾਡੀ ਟੀਮ ਜਿਹੜੀ ਇੱਥੇ ਉਚੇਚੇ ਤੌਰ 'ਤੇ ਸਰੀ ਦੇ ਵਿੱਚ ਪਹੁੰਚੀ ਸੀ। ਔਰ ਕੱਲ੍ਹ ਤੁਸੀਂ ਇਸ ਪ੍ਰੋਗਰਾਮ ਦੀ ਸਾਰੀ ਲਾਈਵ ਕਵਰੇਜ ਆ ਜਿਹੜੀ ਉਹ ਵੇਖੀ ਆਪਣੇ ਘਰਾਂ ਦੇ ਵਿੱਚ ਬਹਿ ਕੇ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ। ਔਰ ਅੱਜ ਅਸੀਂ ਆਪ ਜੀ ਦੀ ਗੱਲਬਾਤ ਹੈ ਜਿਹੜੀ ਉਹ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦੇ ਸਪੋਕਸਪਰਸਨ ਅਤੇ ਖਾਲਿਸਤਾਨ ਸੈਂਟਰਸ ਦੇ ਡਾਇਰੈਕਟਰ ਭਾਈ ਮਨਿੰਦਰ ਸਿੰਘ ਹੁਣਾਂ ਦੇ ਨਾਲ ਕਰਾਵਾਂਗੇ, ਜਿਹੜੇ ਪਿਛਲੇ ਲੰਮੇ ਸਮੇਂ ਤੋਂ ਪੰਥਕ ਸੇਵਾਵਾਂ ਨਿਭਾ ਰਹੇ ਨੇ। ਔਰ
ਕੈਨੇਡਾ ਦੀ ਜਿਹੜੀ ਇਸ ਵੈਸਟਰਨ ਪਾਰਟ ਦੀ ਸਿੱਖ ਰਾਜਨੀਤੀ ਆ ਉਹਦੇ 'ਚ ਹਮੇਸ਼ਾ ਵੱਧ ਚੜ੍ਹ ਕੇ ਇੱਕ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ। ਖਾਸ ਕਰਕੇ ਪਿਛਲੇ ਸਾਲ ਤੋਂ ਜਿਹੜਾ ਦੁਨੀਆ ਦੇ ਨਕਸ਼ੇ ਦੇ ਉੱਤੇ ਜਿਹੜੀਆਂ ਪੰਥਕ ਘਟਨਾਵਾਂ ਉੱਭਰ ਕੇ ਸਾਹਮਣੇ ਆਈਆਂ ਉਹਨਾਂ ਦਾ ਸੈਂਟਰ ਆ ਜਿਹੜਾ ਇਹ ਸ਼ਹਿਰ ਸਰੀ ਰਿਹਾ, ਜਿਹਦੇ ਵਿੱਚ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਸ਼ਹਾਦਤ ਜਿਹੜੀ ਆ ਇਸ ਧਰਤੀ ਦੇ ਉੱਤੇ ਹੋਈ ਹੈ, ਇਸੇ ਹੀ ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ। ਉਸ ਤੋਂ ਬਾਅਦ ਸਿੱਖ ਸਿਆਸਤ ਨੇ ਇੱਕ ਨਵਾਂ ਮੋੜ ਲਿਆ। ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਇਸ ਧਰਤੀ ਤੋਂ ਘਟੀਆਂ ਨੇ, ਇੱਥੋਂ ਤੱਕ ਕਿ ਕੈਨੇਡਾ ਦੀ ਸਰਕਾਰ ਨੇ ਵੀ ਉਸ ਸ਼ਹਾਦਤ ਦਾ ਜਿਹੜਾ ਇਲਜ਼ਾਮ ਹੈ ਉਹ ਭਾਰਤ ਦੀ ਗੌਰਮੈਂਟ ਦੇ ਉੱਤੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚੋਂ ਲਾਇਆ। ਸੋ ਇਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਰਾਜਨੀਤਿਕ ਘਟਨਾਵਾਂ ਇਸ ਧਰਤੀ ਤੋਂ ਹੋਈਆਂ ਨੇ, ਉਹ ਸਾਰੇ ਦੀ ਜਿਹੜੀ ਗੱਲਬਾਤ ਆ ਅਸੀਂ ਅੱਜ ਭਾਈ ਮਨਿੰਦਰ ਸਿੰਘ ਹੋਣਾ ਦੇ ਨਾਲ ਕਰਾਂਗੇ। ਭਾਈ ਮਨਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਮਨਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਟੀਵੀ 84 ਦੇ ਦਰਸ਼ਕਾਂ ਦੇ ਨਾਲ ਜਿਹੜੀ ਹੈ ਸਾਂਝ ਪਾਈ ਹੈ, ਸਾਨੂੰ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਔਰ ਇਹਦੇ ਨਾਲ ਹੀ ਸਭ ਤੋਂ ਪਹਿਲਾ ਸਵਾਲ, ਕੈਨੇਡਾ ਦੀ ਰਾਜਨੀਤੀ ਦੇ ਵਿੱਚ ਪਿਛਲੇ ਸਾਲ ਤੋਂ ਬਹੁਤ ਜਿਹੜੇ ਘਟਨਾਕ੍ਰਮ ਆ ਤੇਜ਼ੀ ਦੇ ਨਾਲ ਘਟ ਰਹੇ ਆ। ਸੋ ਤੁਸੀਂ ਇਸ ਸਾਰੇ ਸਿਲਸਿਲੇ ਨੂੰ ਜੇ ਡਿਸਕ੍ਰਾਈਬ ਕਰਨਾ ਹੋਵੇ ਤਾਂ ਮੁੱਢਲੇ ਵਿਚਾਰ ਤੁਸੀਂ ਆਪਣੇ ਕੀ ਰੱਖੋਗੇ ਜੀ? ਹਾਂਜੀ, ਇਹਦੇ ਵਿੱਚ ਜਿਹੜਾ ਕੁਛ ਹਰਦੀਪ ਸਿੰਘ ਨਿੱਜਰ ਦੀ ਭਾਜੀ ਦੀ ਸ਼ਹੀਦੀ ਤੋਂ ਬਾਅਦ ਕੁਛ ਹੋਇਆ ਹੈ, ਉਹਦੇ ਵਿੱਚ ਆਈ ਥਿੰਕ ਜੋ ਕੁਛ ਅਸੀਂ ਦੇਖ ਰਹੇ ਹਾਂ ਕੈਨੇਡਾ ਦੀ ਜਿਹੜੀ ਸੰਗਤ ਆ, ਪਰ ਆਲਸੋ ਜਿਹੜਾ ਕੈਨੇਡਾ ਦਾ ਜਿਹੜਾ ਰੋਲ ਰਿਹਾ ਆ ਇਹਦੇ ਵਿੱਚ ਦੋ ਪੱਖ ਆ। ਇੱਕ ਹੈਗਾ ਕਿ ਉਹਨਾਂ ਨੇ ਸਪਟੈਂਬਰ ਦੇ ਵਿੱਚ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਇੰਡੀਆ ਦੀ ਇਹਦੇ ਵਿੱਚ ਇੱਕ ਦਖਲਅੰਦਾਜ਼ੀ ਕਰਕੇ ਜਾਂ ਇੰਡੀਆ ਦਾ ਡਾਇਰੈਕਟ ਹੈਂਡ ਜਿਹੜਾ ਆ ਉਹ ਭਾਜੀ ਦੀ ਸ਼ਹੀਦੀ ਦੇ ਵਿੱਚ ਆ। ਪਰ ਉਹਦੇ ਪਿੱਛੇ ਜਿਹੜੇ ਖੁਲਾਸੇ ਹੋ ਰਹੇ ਆ ਫੋਰਨ ਇੰਟਰਫੇਰੈਂਸ ਦੇ ਵਿੱਚ ਲਗਾਤਾਰ 10 ਮਹੀਨਿਆਂ ਦੇ ਲਈ, ਤੇ ਹੁਣ ਪਿਛਲੇ 2 ਹਫ਼ਤੇ ਪਹਿਲਾਂ ਇੱਥੇ ਆਟਵਾ ਦੇ ਵਿੱਚ ਉਹ ਗੱਲਬਾਤ ਚੱਲੀ ਹੈ ਕਿ ਇਹ ਜਿਹੜੀ ਇੰਡੀਆ ਦੀ ਇੱਥੇ ਫੋਰਨ ਇੰਟਰਫੇਰੈਂਸ ਕਿੱਦਾਂ ਚੱਲ ਰਹੀ ਹੈ। ਉਹਦੇ ਵਿੱਚ ਅਸੀਂ ਇਹ ਦੇਖਿਆ ਕਿ ਜਿਹੜੀ CSIS ਇੱਥੇ ਦੀ ਇੰਟੈਲੀਜੈਂਸ ਏਜੰਸੀਜ਼ ਆ ਉਹਨਾਂ ਨੇ ਕਿੱਦਾਂ ਦੇ ਖੁਲਾਸੇ ਕੀਤੇ, ਕਿੱਦਾਂ ਪ੍ਰਾਈਮ ਮਿਨਿਸਟਰ ਨੂੰ ਤੇ ਇਸ ਲਿਬਰਲ ਪਾਰਟੀ ਜਿਹੜੀ ਹੁਣ ਸਰਕਾਰ ਉਹਨਾਂ ਨੇ ਬਣਾਈ ਹੈ ਕਿੱਦਾਂ ਉਹਨਾਂ ਕੋਲ ਇਨਫੋਰਮੇਸ਼ਨ ਸੀਗੀ ਇਸ ਬਾਰੇ ਤੇ ਉਹਨਾਂ ਨੇ ਇਸ ਤੇ ਐਕਟ ਨਹੀਂ ਕੀਤਾ। ਸੋ ਉਹਦੇ ਵਿੱਚ ਅਸੀਂ ਇਦਾਂ ਇਹਨੂੰ ਦੇਖ ਰਹੇ ਹਾਂ ਕਿ ਦੋ ਪੱਖੋਂ, ਇੱਕ ਹੈਗਾ ਆ ਕਿ ਇਹਦੇ ਵਿੱਚ ਇੱਥੇ ਕੈਨੇਡਾ ਦਾ ਰੋਲ ਵਧੀਆ ਨਿਭਾ ਰਹੇ ਆ ਇੰਡੀਆ ਨੂੰ ਅਕਾਊਂਟੇਬਲ ਰੱਖਣ ਲਈ। ਉਹਦੇ ਵਿੱਚ ਸਿੱਖਾਂ ਨੂੰ ਇਹ ਵੀ ਦੇਖਣਾ ਪੈਣਾ ਆ ਕਿ ਇਹ ਗੱਲ ਇੱਥੇ ਤੱਕ ਵਧੀ ਕਿੱਦਾਂ ਪਿਛਲੇ 6-7 ਸਾਲਾਂ ਤੋਂ, ਤੇ ਉਹਦੇ ਵਿੱਚ ਕਈ ਰਿਪੋਰਟਾਂ, ਕਈ ਜਿਹੜੀ ਇਨਫੋਰਮੇਸ਼ਨ ਕੈਨੇਡਾ ਦੀ ਗਵਰਨਮੈਂਟ ਨੇ ਐਕਟ ਨਹੀਂ ਕੀਤਾ ਉਹਨਾਂ ਤੇ ਇੱਥੇ ਦੇ ਜਿਹੜੇ ਇੰਡੀਅਨ ਕੌਂਸੂਲੇਟਸ ਆ ਉਹਨਾਂ ਨੇ ਲਗਾਤਾਰ ਆਪਣੀ ਦਖਲਅੰਦਾਜ਼ੀ ਸਿੱਖਾਂ ਦੇ ਵਿੱਚ ਰੱਖੀ ਤੇ ਵਧਾਈ ਵੀ। ਜੀ ਸੋ ਭਾਈ ਮਨਿੰਦਰ ਸਿੰਘ ਜੀ, ਜਦੋਂ ਅਸੀਂ ਗੱਲ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਹੋਣ ਦੀ ਸ਼ਹਾਦਤ ਦੀ ਕਰਦੇ ਹਾਂ, ਤੁਸੀਂ ਬਹੁਤ ਕਰੀਬ ਰਹੇ ਹੋ ਉਹਨਾਂ ਦੇ, ਤੁਸੀਂ ਐਜ਼ ਏ ਲੀਡਰ ਵੀ ਔਰ ਐਜ਼ ਏ ਫੈਮਿਲੀ ਮੈਂਬਰ ਭਰਾਵਾਂ ਵਾਂਗੂ ਉਹਨਾਂ ਨਾਲ ਵਿਚਰੇ ਹੋ। ਤੁਸੀਂ ਸਾਨੂੰ ਥੋੜ੍ਹਾ ਜਿਹਾ ਉਹਨਾਂ ਦੀ ਸ਼ਖਸੀਅਤ ਤੇ ਉਹਨਾਂ ਦੇ ਪੰਥਕ ਪੋਲਿਟਿਕਸ ਦੇ ਵਿੱਚ ਜਿਹੜਾ ਉਭਾਰ ਆਇਆ, ਜਿੱਤੋਂ ਪਰੇਸ਼ਾਨ ਹੋ ਗਏ, ਜਿੱਤੋਂ ਹਾਰ ਕੇ ਭਾਰਤ ਦੀ ਸਰਕਾਰ ਨੇ ਉਹਨਾਂ ਨੂੰ ਇੱਥੇ ਸ਼ਹੀਦ ਕੀਤਾ, ਤੁਸੀਂ ਉਹਨਾਂ ਦੀ ਪਰਸਨੈਲਿਟੀ ਬਾਰੇ ਜ਼ਰੂਰ ਥੋੜ੍ਹਾ ਜਿਹਾ 2-3 ਮਿੰਟ ਲਈ ਸਾਡੇ ਦਰਸ਼ਕਾਂ ਨੂੰ ਦੱਸੋ। ਜਦੋਂ ਵੀ ਉਹਨਾਂ ਦੀ ਕੋਈ ਗੱਲ ਹੁੰਦੀ ਹੈ ਲਾਈਕ ਮੂੰਹ ਤੇ ਇੱਕ ਮੁਸਕਰਾਹਟ ਜਿਹੀ ਆ ਜਾਂਦੀ ਹੈ ਕਿ ਇੱਕ ਨਿੱਘਾ ਸੁਭਾਅ ਤਾਂ ਸੀਗਾ, ਪਰ ਉਹਦੇ ਨਾਲ ਲਾਈਕ ਉਹਦੇ ਵਿੱਚ ਇੱਕ ਇੰਨਾ ਪੈਸ਼ਨ ਸੀਗਾ, ਇੰਨਾ ਉਹ ਬੰਦਾ ਜਿਹੜਾ ਸੀ ਕਿ ਉਹ ਕਮਿਟਡ ਸੀ। ਬਹੁਤਿਆਂ ਨੂੰ ਮੇਬੀ ਉਹ ਨਹੀਂ ਪਤਾ ਉਹਦੇ ਜਿਹੜੇ ਪਿਛੋਕੜ ਆ ਲਾਈਕ ਜਦੋਂ ਉਹਦੀ ਮੂਵਮੈਂਟ ਦੇ ਵਿੱਚ ਉਹ ਆਏ, ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਮਾਤਾ ਤੇ ਪਿਤਾ ਨੇ ਵੀ ਇਹ ਸੇਵਾ ਨਿਭਾਈ, ਠਹਿਰ ਦੀ ਸੇਵਾ ਨਿਭਾਈ ਤੇ ਨਾਲ ਸਿੰਘਾਂ ਦੀ ਸੇਵਾ, ਜਿਹੜੇ ਖਾੜਕੂ ਸਿੰਘ ਸੀ ਉਹਨਾਂ ਦੀ ਸੇਵਾ ਨਿਭਾਈ। ਸੋ ਉਹਨੂੰ ਛੋਟੇ ਹੁੰਦੇ ਤੋਂ ਬਹੁਤ ਅਰਲੀ ਔਨ ਉਹਨੂੰ ਇੱਕ ਉਹਦਾ ਜਿਹੜਾ ਕਨੈਕਸ਼ਨ ਬਣ ਗਿਆ। ਤੇ ਨਾਲ ਜਦੋਂ ਕਾਲਜ ਪੜ੍ਹਦਾ ਸੀਗਾ ਉਹਦੇ ਵਿੱਚ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਵਾਲੇ ਜਿਹਨੂੰ ਜਾਣੇ ਜਾਂਦੇ ਆ, ਤੇ ਨਾਲ ਭਾਈ ਕੁਲਬੀਰ ਸਿੰਘ ਬੜਾ ਪਿੰਡ, ਜਿਹੜੇ ਇਲਾਕੇ ਦੇ ਵਿੱਚ ਉਹ ਰਹਿ ਰਹੇ ਸੀਗੇ, ਉਹਦੇ ਵਿੱਚ ਉਹਨਾਂ ਨੂੰ ਕਈ ਇਹ ਸਿੰਘ ਮਿਲ ਪਏ ਜਿਨ੍ਹਾਂ ਦੇ ਨਾਲ ਉਹਨੇ ਸਾਂਝ ਬਣਾਈ। ਬਾਅਦ ਦੇ ਵਿੱਚ ਜਿਹੜੇ ਉਹਨਾਂ ਦਾ ਪਿਆਰ ਤੇ ਸਾਂਝ ਬਣੀ ਭਾਈ ਜਗਤਾਰ ਸਿੰਘ ਹਵਾਰੇ ਦੇ ਨਾਲ, ਤਾਰੇ ਦੇ ਨਾਲ, ਭਾਈ ਜਗਤਾਰ ਸਿੰਘ ਤਾਰੇ ਦੇ ਨਾਲ ਤੇ ਹੋਰ ਸਿੰਘਾਂ ਦੇ ਨਾਲ, ਉਹ ਵੀ ਜਿਹੜੀ ਉਹ ਬਣਦੀ ਰਹੀ। ਤੇ ਜਦੋਂ ਉਹਨਾਂ ਨੇ ਉੱਥੋਂ ਪੰਜਾਬ ਛੱਡਿਆ ਤੇ ਇੱਧਰਲੇ ਪਾਸੇ ਨੂੰ ਆਏ ਕੈਨੇਡਾ ਦੇ ਵਿੱਚ, ਆਪਣਾ ਇੱਕ ਨਵਾਂ ਸਟਾਰਟ ਉਹਨਾਂ ਨੂੰ ਮਿਲੀ ਇੱਥੇ, ਤੇ ਕੁਝ ਸਾਲ ਉਹ ਐਜ਼ ਇਨ ਦੇਖਦੇ ਰਹੇ ਤੇ ਇੱਥੇ ਕੀ ਹੋ ਰਿਹਾ ਆ। ਲੇਟ 90s ਤੇ ਅਰਲੀ 2000s ਦੇ ਵਿੱਚ ਉਹ ਇਹ ਦੇਖਦੇ ਰਹੇ। ਮੈਨੂੰ ਹਾਲੇ ਤੱਕ ਚੇਤਾ ਆ ਕਿ ਅਸੀਂ ਪਹਿਲੀ ਵਾਰ ਇੱਥੇ ਹੀ ਮਿਲੇ ਇਸ ਸਥਾਨ ਤੇ ਜਿੱਥੇ ਅੱਜ ਆਪਾਂ ਇੰਟਰਵਿਊ ਕਰ ਰਹੇ ਹਾਂ। 2007 ਦੇ ਵਿੱਚ ਇੱਥੇ ਇੱਕ ਪ੍ਰੋਗਰਾਮ ਜੂਨ 1984 ਤੇ ਹੋਇਆ ਸੀ। ਅਸੀਂ ਬਾਹਰਲੇ ਜੰਪ ਵਾਲੇ ਹਾਂ, ਇੱਥੇ ਦੇ ਕੈਨੇਡਾ ਦੇ ਜੰਪ ਵਾਲੇ ਹਾਂ। ਉਹ ਸਿੰਘ ਪੰਜਾਬ ਤੋਂ ਆਇਆ, ਸਾਡੀ ਉਮਰ ਦਾ ਵੀ 4-5 ਸਾਲ ਦਾ ਹੀ ਫਰਕ ਆ, ਤੇ ਮੈਂ ਸਟੇਜ ਤੇ ਬੋਲ ਕੇ ਉਤਰਿਆ ਸੀ ਤੇ ਉਹਨੇ ਮੇਰੀ ਬਾਂਹ ਫੜ ਕੇ ਮੈਨੂੰ ਜੱਫੀ ਪਾਈ, ਤੇ ਉਹ ਅਸੀਂ ਕਦੀ ਪਹਿਲਾਂ ਨਹੀਂ ਮਿਲੇ ਸੀਗੇ, ਤੇ ਉਹਨੇ ਇੰਨਾ ਪਿਆਰ ਦਿੱਤਾ ਕਿ ਉਹ ਇੰਨਾ ਇੰਪ੍ਰੈਸ ਸੀ, ਤੇ ਬਾਹਰਲਾ ਕੋਈ ਬੱਚਾ ਇਦਾਂ ਗੱਲ ਕਰ ਰਿਹਾ ਆ, ਤੇ ਅਸੀਂ ਫਿਰ ਉੱਥੋਂ ਹੀ ਸਾਡੀ ਸਾਂਝ ਬਣੀ। ਉਹ 15-17 ਸਾਲ ਦਾ ਜਿਹੜਾ ਸਫ਼ਰ ਆ ਐਕਚੁਅਲੀ ਪੰਥਕ ਖੇਤਾਂ 'ਚੋਂ ਹੀ ਬਣਿਆ। ਸਾਡੀ ਕੋਈ ਵੀ ਜਾਣ ਪਛਾਣ ਪਹਿਲੋਂ ਨਹੀਂ ਸੀਗੀ, ਗੁਰਦੁਆਰੇ 'ਚ ਹੀ ਮਿਲੇ ਤੇ ਗੁਰਦੁਆਰੇ 'ਚ ਅਸੀਂ ਇਕੱਠੇ ਰਹੇ, ਜਥੇਬੰਦੀਆਂ
ਜਥੇਬੰਦੀਆਂ ਦੇ ਵਿੱਚ ਇਕੱਠੇ ਰਹੇ ਤੇ ਨਾਲ ਸੇਵਾ ਦੇ ਵਿੱਚ ਇਕੱਠੇ ਰਹੇ। ਪਰ ਉਹਦੀ ਜਿਹੜੀ ਜਦੋਂ ਅਸੀਂ ਉਹਨਾਂ ਬੈਠ ਕੇ ਗੱਲ ਕਰਦੇ ਹਾਂ, ਜਿਹਦਾ ਆਪ ਜੀ ਨੂੰ ਵੀ ਇਹ ਗੱਲ ਦਾ ਪਤਾ ਹੈ, ਤੁਸੀਂ ਵੀ ਮਿਲੇ ਆ, ਤੁਸੀਂ ਵੀ ਵਰਤੇ ਆ, ਕਿ ਜਦੋਂ ਇੱਕ ਵਾਰੀ ਮਿਲ ਲੈਂਦਾ ਸੀ ਕਿਸੇ ਨਾਲ, ਜਿਹਦਾ ਕਿਸੇ ਫੈਮਿਲੀ ਮੈਂਬਰ ਹੀ ਹੁੰਦਾ ਹੈ, ਸਪੈਸ਼ਲੀ ਜੇ ਕੋਈ ਪੰਥਕ ਸਪੇਸ ਦੇ ਵਿੱਚ ਆ, ਕਿ ਉਹ ਉਹਨਾਂ ਨੂੰ ਫੈਮਿਲੀ ਵਾਂਗ ਟਰੀਟ ਕਰਦਾ ਸੀਗਾ ਕਿ ਮੇਰਾ ਇਹ ਜਿਹੜਾ ਇਹ ਪਿਆਰ ਹੈ, ਇਹ ਪੰਥ ਪਰਿਵਾਰ ਆ, ਤੇ ਹਮੇਸ਼ਾ ਉਹਦੇ ਮਨ 'ਚ ਇਹੀ ਸੀਗਾ। ਤੇ ਇੱਕ ਉਹਦੀ ਜਿਹੜੀ ਵੱਡੀ ਗੱਲ ਕਿ ਉਹ ਰੁਕ ਨਹੀਂ ਸਕਦਾ ਸੀ। ਤੇ ਕਈ ਵਾਰ ਬੰਦੇ ਉਹਦੀ ਹੁਣ ਜ਼ਿਕਰ ਕਰਦੇ ਆ ਕਿ ਉਹ ਇੱਕ ਵਾਅਦੇ ਦੀ ਗੱਲ ਕਰਦਾ ਸੀਗਾ ਕਿ ਮੈਂ ਸ਼ਹੀਦਾਂ ਨੂੰ ਵਾਅਦਾ ਕੀਤਾ ਆ, ਮੇਰੇ ਸੁਪਨਿਆਂ 'ਚੋਂ ਆਉਂਦੇ ਆ, ਉਹਨਾਂ ਦੇ ਚਿਹਰੇ ਮੇਰੇ ਮੋਰੇ ਆਉਂਦੇ ਆ, ਜੇ ਮੈਂ ਹੁਣ ਪਿੱਛੇ ਹਟ ਗਿਆ ਕਿ ਇੱਕ ਧੋਖਾ ਆ। ਤੇ ਇੱਕ ਜਿਹੜੀ ਇੱਕ ਗੱਲ ਆਉਂਦੀ ਹੈ ਕਿ ਭਾਈ ਦਿਲਾਵਰ ਸਿੰਘ ਦੀ ਗੱਲ ਜਿਹੜੀ ਆਉਂਦੀ ਹੈ, ਤੇ ਉਹਦੇ ਵਿੱਚ ਭਾਈ ਦਿਲਾਵਰ ਸਿੰਘ ਦੀ ਗੱਡੀ ਜਿਹੜੀ ਉਹਨੇ ਵਿੱਚੋਂ ਉਹ ਨਿਕਲੇ ਸੀਗੇ, ਉਹ ਸਾਰਾ ਜਿਹੜਾ ਕਾਰਨਾਮਾ ਕਰਨ ਲਈ, ਉਹਦੇ ਵਿੱਚ ਭਾਈ ਸਰਬਜੀਤ ਸਿੰਘ ਘੁਮਾਣ ਨੇ ਵੀ ਇਹ ਗੱਲ ਲਿਖੀ ਸੀਗੀ ਕਿ ਉਹ ਇੱਕ ਚਿੱਠੀ, ਇੱਕ ਡਾਇਰੀ ਜਿਹੀ ਲੱਭੀ ਸੀ, ਉਹਦੇ ਵਿੱਚ ਇੱਕ ਨੋਟ ਉਹਨੇ ਲਿਖਿਆ ਸੀ ਕਿ ਜਿਵੇਂ ਸ਼ਹੀਦਾਂ ਦੇ ਗੀਤ ਨਹੀਂ ਗਾਏ, ਉਹਨਾਂ ਦੀ ਰੂਹਾਂ ਕਰਲਾਉਣਗੀਆਂ। ਤੇ ਮੇਰਾ ਮਨ 'ਚ ਇਹ ਸੀਗਾ ਕਿ ਇਹ ਵੀ ਇਸੇ ਤਰੀਕੇ ਨਾਲ ਚੱਲ ਰਿਹਾ ਸੀਗਾ ਕਿ ਇਹਨੇ ਸ਼ਹੀਦਾਂ ਦੇ ਗੀਤ ਗਾਉਣੇ ਸੀਗੇ, ਗਾਉਂਦਾ ਗਾਉਂਦਾ ਆਪ ਸ਼ਹੀਦ ਬਣ ਗਿਆ। ਤੇ ਲਾਈਕ ਐਜ਼ ਐਨ ਉਹਦੇ ਮਨ 'ਚ ਇਹੀ ਸੀਗਾ ਕਿ ਮੈਂ ਵਾਅਦਾ ਨਹੀਂ ਤੋੜਨਾ, ਨਹੀਂ ਤਾਂ ਉਹਨਾਂ ਦੀਆਂ ਰੂਹਾਂ ਜਿਹੜੀਆਂ ਕਰਲਾਉਣਗੀਆਂ ਤੇ ਉਹ ਤੋਂ ਸਹਿ ਨਹੀਂ ਹੋਣਾ ਸੀ। ਸੋ ਇਸ ਟਾਈਪ ਦਾ ਉਹ ਪਰਸਨੈਲਿਟੀ ਸੀ ਜੀ। ਸੋ ਹਜ਼ਾਰਾਂ ਮੀਲ ਦੂਰ ਰਹਿੰਦਿਆਂ ਹਿੰਦੁਸਤਾਨ ਦੀ ਕੈਦ 'ਚੋਂ ਐਸੀਆਂ ਕਿਹੜੀਆਂ ਗੱਲਾਂ ਸੀ ਜਿਨ੍ਹਾਂ ਨੇ ਹਿੰਦੁਸਤਾਨੀਆਂ ਦੀ ਨੀਂਦ ਹਰਾਮ ਕੀਤੀ, ਜਿਹੜੇ ਉਹ ਇਸ ਨਤੀਜੇ 'ਤੇ ਪਹੁੰਚੇ ਕਿ ਇੰਨਾ ਵੱਡਾ ਰਿਸਕ ਲੈ ਕੇ ਉਹਨਾਂ ਨੇ ਆਪਣਾ ਡਿਪਲੋਮੈਟਿਕ ਜਿਹੜੇ ਸੰਬੰਧ ਨੇ ਉਹਨਾਂ ਨੂੰ ਦੁਨੀਆ ਦੇ ਵਿੱਚ ਬਦਨਾਮੀ ਜਿਹੜੀ ਹੁੰਦੀ ਆ ਉਹ ਵੱਖਰੀ ਆ। ਤਮਾਮ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਇਹਨਾਂ ਨੇ ਡਿਸਾਈਡ ਕੀਤਾ ਕਿ ਹਰਜੀਤ ਸਿੰਘ ਨਿੱਜਰ ਨੂੰ ਅਸੀਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਕਤਲ ਕਰਾਉਣਾ। ਸੋ ਕਿਹੜੀਆਂ ਉਹ ਗੱਲਾਂ ਸੀ ਜਿਹੜੀਆਂ ਹਿੰਦੁਸਤਾਨ ਦੀ ਗੌਰਮੈਂਟ ਨੂੰ ਤੰਗ ਕਰ ਰਹੀਆਂ ਸੀ? ਤਾਂ ਉਹਦੀ ਜਿਹੜੀ ਪੋਲੀਟੀਕਲ ਐਕਟੀਵਿਟੀ ਵੀ ਸੀ ਤੇ ਧਾਰਮਿਕ ਐਕਟੀਵਿਟੀ ਵੀ ਬਹੁਤ ਸੀਗੀ। ਸੋ ਜੇ ਅਸੀਂ ਗੁਰਦੁਆਰੇ ਦੀ ਸਪੇਸ ਨੂੰ ਦੇਖਦੇ ਹਾਂ, ਉਹਨਾਂ ਨੇ ਗੁਰਦੁਆਰੇ ਦਾ ਸਪੇਸ ਇੱਦਾਂ ਦਾ ਬਣਾਤਾ ਸੀਗਾ ਕਿ ਉਹਦੇ ਵਿੱਚ ਜਿਹੜੇ ਨੌਜਵਾਨ ਹੈ, ਪਰਟੀਕੂਲਰਲੀ ਇੱਥੋਂ ਜਿਹੜੇ ਪੰਜਾਬ ਤੋਂ ਵੀ ਆ ਰਹੇ ਸੀ, ਉਹਨਾਂ ਨੂੰ ਸਾਂਭਣਾ। ਤੇ ਇਹ ਨਹੀਂ ਕਿ ਸਾਂਭ ਕੇ ਉਹਨਾਂ ਨੂੰ ਕੁਝ ਉਹਨਾਂ ਤੋਂ ਕਰਾਉਣਾ, ਪਰ ਉਹ ਇੱਕ ਸੇਵਾ ਸੰਭਾਲ ਦੇ ਵਿੱਚ ਉਹਨੂੰ ਸੀਗਾ ਕਿ ਗੁਰਦੁਆਰਾ ਇੱਕ ਉਹ ਸਥਾਨ ਹੈ ਜਿੱਥੇ ਸਾਡੇ ਬੱਚੇ ਆ ਰਹੇ ਨੇ ਬਾਹਰੋਂ, ਉਹਨਾਂ ਨੂੰ ਸਭ ਸਹੂਲਤਾਂ ਇੱਥੋਂ ਮਿਲਣ, ਕਿ ਉਹ ਕਿਸੇ ਹੋਰ ਤੇ ਇਤਬਾਰ ਨਾ ਕਰਨ, ਉਹਨਾਂ 'ਤੇ ਇੰਡੀਆ ਦਾ ਕੋਈ ਪ੍ਰੈਸ਼ਰ ਨਾ ਪਵੇ, ਇੱਥੇ ਉਹ ਸੇਫ ਮਹਿਸੂਸ ਕਰਨ ਆਪਣੇ ਆਪ ਨੂੰ। ਪਰ ਉਹਨਾਂ ਦੀ ਐਕਟੀਵਿਟੀ ਗੁਰਦੁਆਰੇ ਦੇ ਵਿੱਚ ਇੱਦਾਂ ਦੀ ਸੀਗੀ, ਇੱਥੇ ਦੇਖਣ ਲਈ ਮਿਲੀ ਕਿ ਉਹਨਾਂ ਨੇ ਇੱਕ ਕੇਂਦਰ ਬਣਾਤਾ ਗੁਰਦੁਆਰੇ ਨੂੰ ਕਿ ਸਿਰਫ ਇਹ ਧਰਮ ਦਾ ਪ੍ਰਚਾਰ ਨਹੀਂ, ਪਰ ਧਰਮ ਦਾ ਪ੍ਰਚਾਰ ਲੈ ਕੇ ਇਹਨੂੰ ਸੇਵਾ, ਫਿਜ਼ੀਕਲ ਸੇਵਾ ਦੇ ਵਿੱਚ ਤੁਸੀਂ ਕਿੱਦਾਂ ਨਿਭਾਉਣਾ ਆ, ਪੰਥ ਦੇ ਸੰਘਰਸ਼ ਦੇ ਵਿੱਚ, ਰਾਜ ਭਾਗ ਦੀਆਂ ਗੱਲਾਂ ਦੇ ਵਿੱਚ। ਸੋ ਉਹਦੀ ਐਕਟੀਵਿਟੀ ਜਿਹੜੀ ਲਗਾਤਾਰ ਕੈਨੇਡਾ, US, ਇੰਗਲੈਂਡ ਪਹਿਲਾਂ ਜਾਂਦਾ ਹੁੰਦਾ ਸੀਗਾ, ਫਿਰ ਉਹਦਾ ਟਰੈਵਲ ਬੰਦ ਹੋਇਆ ਕਿ ਉਹਨੂੰ ਰਿਸਟ੍ਰਿਕਟ ਕੀਤਾ ਗਿਆ। ਫਿਰ ਉਹਦੇ ਫਾਈਨੈਂਸ਼ੀਅਲੀ ਉਹਦੀਆਂ ਮੋਰਗੇਜਾਂ ਰਿਵੋਕ ਕੀਤੀਆਂ ਗਈਆਂ, ਉਹਦੇ ਬਿਜ਼ਨਸ ਲੋਨ ਰਾਤੋਂ ਰਾਤ ਰਿਵੋਕ ਕੀਤੇ ਗਏ ਉਹ ਬੰਦੇ ਨੂੰ ਤੰਗ ਕਰਨ ਲਈ। ਤੇ ਉਹਦੀ ਐਕਟੀਵਿਟੀ ਤਾਂ ਇਹ ਸੀਗੀ, ਉਹ ਆਵਾਜ਼ ਬੁਲੰਦ ਕਰ ਰਿਹਾ ਸੀ ਕਿ ਉਹਦਾ ਪ੍ਰਾਇਮਰੀ ਕੰਮ ਇਹ ਸੀਗੀ ਕਿ ਮੈਂ ਆਵਾਜ਼ ਬੁਲੰਦ ਕਰਨੀ ਆ, ਗੁਰਦੁਆਰੇ ਦੇ ਵਿੱਚ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਕਰਨੇ ਆ, ਸਿੱਖੀ ਨੂੰ ਇੱਕ ਮੁੱਢਲਾ ਹਿੱਸਾ ਬਣਾ ਕੇ ਸੰਘਰਸ਼ ਦੇ ਵਿੱਚ ਪੇਸ਼ ਕਰਨਾ ਹੈ ਕਿ ਸੰਘਰਸ਼ ਸਿਰਫ ਕੋਈ ਐਥਨੋ ਨੈਸ਼ਨਲਿਜ਼ਮ ਦਾ ਸੰਘਰਸ਼ ਨਹੀਂ ਹੈਗਾ, ਇਹ ਸਿੱਖਾਂ ਦਾ ਲਾਈਕ ਐਜ਼ ਐਨ ਧਰਮ ਯੁੱਧ ਆ। ਸੋ ਉਹਦੇ ਵਿੱਚ ਆਈ ਥਿੰਕ ਜਿਹੜੀ ਫੀਅਰ ਜਿਹੜੀ ਜਨਰੇਟ ਹੁੰਦੀ ਇਸ ਗੱਲ ਦੀ ਹੈ ਕਿ ਇਹ ਸਿਰਫ ਆਪ ਨਹੀਂ ਗੱਲ ਕਰ ਰਿਹਾ, ਇਹ ਬੰਦਿਆਂ ਨੂੰ ਤਿਆਰ ਕਰ ਰਿਹਾ ਕਿ ਉਹ ਗੱਲ ਕਰਨ, ਉਹ ਡਰਨ ਨਾ, ਉਹ ਇਸ ਰਾਹ 'ਤੇ ਤੁਰਨ। ਤੇ ਉਹਨੇ ਬੜੀ ਤੇਜ਼ੀ ਦੇ ਨਾਲ ਜੀ ਸਰੀ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਆਪਣੇ ਆਪ ਨੂੰ ਐਸਟੈਬਲਿਸ਼ ਕਰ ਲਿਆ। ਸੋ ਉਹਨਾਂ ਦਾ ਇਹ ਇੱਧਰ ਆਉਣਾ ਤੇ ਇੱਦਾਂ ਦਾ ਕੰਮ ਕਰਨਾ, ਤੇ ਕਿਉਂ ਉਹ ਤੋਂ ਇੰਨਾ ਡਰਦੇ ਸੀਗੇ, ਕਿਉਂ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਬੰਦਾ ਆ ਜਿਹੜਾ ਹੁਣ ਉੱਭਰ ਕੇ ਬਾਹਰ ਆਇਆ ਹੈ, ਕੁਝ ਕਰ ਸਕਦਾ ਹੈ। ਤੇ ਉਹ ਜਿਹੜਾ ਉਹਦਾ ਪਿਆਰ ਦੀ ਆਪਾਂ ਗੱਲ ਕੀਤੀ ਹੈ ਕਿ ਕਿੱਦਾਂ ਉਹ ਬੰਦਿਆਂ ਨੂੰ ਮਿਲਦਾ ਸੀ, ਉਹਦੇ ਨਾਲ ਉਹਨਾਂ ਬੰਦੇ ਬਹੁਤ ਛੇਤੀ ਜੁੜਦੇ ਆ, ਕਿਉਂਕਿ ਉਹ ਇੱਕ ਨੈਚੁਰਲੀ ਲਾਈਕ ਐਜ਼ ਐਨ ਲਾਈਕ ਬਹੁਤ ਬੇਪਰਵਾਹ ਬੰਦਾ ਸੀ। ਉਹਨੂੰ ਨਾ ਸੀਗਾ ਕਿ ਮੇਰੇ ਕੋਲ ਘਰ ਹੋਣ, ਗੱਡੀਆਂ ਹੋਣ, ਜਾਇਦਾਦ ਹੋਣ, ਉਹਨੂੰ ਸੀਗਾ ਕਿ ਸਾਰਾ ਕੁਝ ਪੰਥ ਤੇ ਇੱਕ ਦਾਅ 'ਤੇ ਲਾਉਣਾ ਆ। ਸੋ ਆਈ ਥਿੰਕ ਜਿਹੜੀ ਸਰਕਾਰ ਵੀ ਆ ਦੇ ਨੋਟਿਸ ਥੀਸ ਥਿੰਗਸ ਕਿ ਜਿਹੜੇ ਬੰਦੇ ਕਮਿਟਮੈਂਟ ਲੈਵਲ ਇੰਨਾ ਵੱਡਾ ਆ ਤੇ ਉਹ ਆਪ ਜਿਹੜਾ ਆ ਲਾਈਕ ਐਜ਼ ਐਨ ਇੰਨੇ ਬੰਦੇ ਜੋੜ ਰਿਹਾ ਆ। ਸੋ ਸਿਰਫ ਉਹ ਜਿਹੜੀਆਂ ਸਪੀਚਸ ਕਰ ਰਿਹਾ ਉਹ ਨਹੀਂ ਇਸ਼ੂ ਹੈਗਾ, ਉਹ ਸੀਗਾ ਕਿ ਉਹ ਸਪੀਚਸ ਦੇ ਪਿੱਛੇ ਜਿਹੜਾ ਕੰਮ ਚੱਲ ਰਿਹਾ ਸੀਗਾ ਗੁਰਦੁਆਰੇ ਦੀ ਹਦੂਦ ਦੇ ਵਿੱਚ ਤੇ ਨਾਲ ਕਮਿਊਨਿਟੀਜ਼ ਦੇ ਵਿੱਚ, ਇਹ ਸਾਰਾ ਕੈਨੇਡਾ ਟਰੈਵਲ ਬਾਈ ਗੱਡੀ ਜਾਣਾ ਪਿਆ ਕਿ ਜੇ ਮੇਰੀ ਹੁਣ ਟਰੈਵਲ ਬੰਦ ਕਰ ਦਿੱਤਾ, ਮੈਂ ਕੈਲਗਰੀ ਜਾਣਾ, ਟੋਰਾਂਟੋ ਜਾਣਾ, ਗੱਡੀ 'ਚ ਬਹਿਣਾ, 4 ਦਿਨ ਡਰਾਈਵ ਕਰਕੇ ਚਲੇ ਜਾਣਾ। ਉਹਦੀ ਕਮਿਟਮੈਂਟ ਲੈਵਲ ਇੱਥੇ ਤੱਕ ਵੱਧ ਗਈ ਸੀਗੀ ਤੇ ਉਹਦੇ ਵਿੱਚ ਨੈਚੁਰਲੀ ਜਿਹੜੀ ਉਹ ਪੋਲੀਟੀਕਲ ਸਪੇਸ ਆਕਿਊਪਾਈ ਕਰ ਰਿਹਾ ਸੀਗਾ, ਭਾਵੇਂ ਉਹ ਰੈਫਰੈਂਡਮ ਦੀ ਗੱਲ ਸੀਗੀ, ਭਾਵੇਂ ਲਾਈਕ ਐਜ਼ ਐਨ ਕੋਈ ਵੀ ਕਾਰਜ ਸੀਗਾ ਖਾਲਿਸਤਾਨ ਲਈ, ਉਹ ਮਦਦ ਕਰਦਾ ਸੀ। ਸੋ ਉਹਨੂੰ ਸੀਗਾ ਕਿ ਗੱਲ ਹੋਣੀ ਚਾਹੀਦੀ ਹੈ। ਤੇ ਮੈਂ ਅਖੀਰ ਗੱਲ ਇਹ ਕਰੂੰਗਾ ਕਿ ਉਹਨੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਸਪੇਸ ਦਿੱਤਾ, ਜਿਹੜਾ ਬਹੁਤ ਵੱਡੀ ਗੱਲ ਹੈ ਕਿ ਮੋਸਟ ਗੁਰਦੁਆਰੇ ਪ੍ਰਬੰਧ ਦੇ ਵਿੱਚ ਇਹ ਨਹੀਂ ਮਿਲਦਾ। ਉਹਨੂੰ ਸੀਗਾ ਕਿ ਤੁਸੀਂ 4
ਬੀਬੀਆਂ ਜਿਹੜੀਆਂ ਹੈ ਨਾ, ਕੁੜੀਆਂ ਜਿਹੜੀਆਂ ਆਪਣੀਆਂ ਯੰਗ ਜਿਹੜੀਆਂ ਉੱਠ ਰਹੀਆਂ ਸੀ, ਉਹਨਾਂ ਨੂੰ ਕੈਮਰੇ ਦੇ ਮੂਹਰੇ ਕਹਿਣਾ ਕਿ ਤੁਸੀਂ ਆ ਸੰਭੋ। ਉਹਨੇ ਕਹਿਣਾ ਕਿ ਤੁਸੀਂ ਸਿੰਘ ਬਹੁਤ ਵਧੀਆ ਧਰਮ ਪ੍ਰਚਾਰ ਕਰ ਰਹੇ ਆ, ਤੁਸੀਂ ਸਾਡਾ ਜਿਹੜੇ ਗੁਰਮਤਿ ਅਕੈਡਮੀ ਤੁਸੀਂ ਸਾਂਭਣੀ ਆ, ਤੁਸੀਂ ਸਾਡਾ ਸਕੂਲ ਸਾਂਭਣਾ ਆ, ਜਿੱਥੇ ਮੇਰੀ ਲੋੜ ਆ। ਉਹਨਾਂ ਨੇ ਇਹ ਗੱਲ ਕਹਿਣੀ ਕਿ ਜਿੱਥੇ ਮੇਰੀ ਲੋੜ ਆ, ਤੁਹਾਨੂੰ ਸਟੇਜ ਦੀ ਲੋੜ ਆ, ਤੁਹਾਨੂੰ ਰਿਸੋਰਸਿਸ ਪੈਸੇ ਦੀ ਲੋੜ ਆ ਸੰਗਤ ਦੇ, ਕਿ ਤੁਸੀਂ ਮੇਰੇ ਤੋਂ ਗੱਲ ਕੋਈ ਕਰਾਉਣੀ ਆ, ਤੁਸੀਂ ਮੈਨੂੰ ਆਣ ਕੇ ਦੱਸੋ। ਸੋ ਉਹ ਆਪਣੇ ਆਪ ਨੂੰ ਇੱਕ ਚੌਕੀਦਾਰ ਮੰਨ ਕੇ ਤੁਰ ਰਿਹਾ ਸੀ ਤੇ ਨੈਚੁਰਲੀ ਉਹ ਜਿਹੜੀ ਸੇਵਾ ਆ ਉਹ ਬਹੁਤ ਵੱਡੀ ਉਹਦੀ ਸੀਗੀ। ਸੋ ਉਹ ਸਾਰੀਆਂ ਕਾਰਨ ਇੱਕ ਬਣ ਗਏ ਕਿ ਉਹਨਾਂ ਨੂੰ ਇੱਕ ਬੰਦਾ ਦੱਸ ਰਿਹਾ ਸੀ, ਜਿਹੜੇ ਹੋਰ ਬੰਦੇ ਜੋੜ ਰਿਹਾ ਸੀ ਤੇ ਨਾਲ ਨਾਲ ਉਹ ਸਾਰਾ ਕੁਝ ਜਿਹੜਾ ਆ ਬੰਦਿਆਂ ਨੂੰ ਤਿਆਰ ਕਰ ਰਿਹਾ ਸੀਗਾ ਕਿ ਇਸ ਸੰਘਰਸ਼ ਨੂੰ ਅੱਗੇ ਕਿੱਦਾਂ ਵਧਾਉਣਾ। ਜੀ, ਸੋ ਇਹ ਜਿਹੜੀਆਂ ਗੱਲਾਂ ਤੁਸੀਂ ਸਾਰੀਆਂ ਦੱਸੀਆਂ, ਇਹ ਤੋਂ ਜ਼ਾਹਰ ਆ ਕਿ ਸਿੱਖ ਜਿਹੜੇ ਹਮੇਸ਼ਾ ਹਿੰਦੁਸਤਾਨ ਦੀਆਂ ਅੱਖਾਂ ਦੇ ਵਿੱਚ ਰੜਕਦੇ ਆ। ਇਹ ਜਿਹੜੀਆਂ ਤਮਾਮ ਤੁਸੀਂ ਖੂਬੀਆਂ ਸਰਦਾਰ ਹਰਦੀਪ ਸਿੰਘ ਨਿੱਜਰ ਹੋਣਾ ਦੇ ਪਰਸਨੈਲਿਟੀ ਦੇ ਵਿੱਚ ਦੱਸੀਆਂ, ਸੁਭਾਵਿਕ ਸੀ ਕਿ ਭਾਰਤੀ ਏਜੰਸੀਆਂ ਦੀ ਨੀਂਦ ਇਹਦੇ ਨਾਲ ਹਰਾਮ ਹੋਣੀ ਸੀ, ਕਿਉਂਕਿ ਉਹਨਾਂ ਦਾ ਜਿਹੜਾ ਇੱਕ ਅਖੰਡ ਭਾਰਤ ਦਾ ਸੁਪਨਾ, ਉਹਦੇ ਸਭ ਤੋਂ ਵੱਡਾ ਰੋੜਾ ਉਹ ਸਿੱਖਾਂ ਨੂੰ ਦੇਖਦੇ ਆ। ਤੇ ਜਿਹੜਾ ਵੀ ਐਕਟਿਵਿਸਟ ਆ, ਜਿਹੜਾ ਵੀ ਲੀਡਰ ਆ, ਉਹ ਸਿੱਖਾਂ ਨੂੰ ਉਕਸਾਊਗਾ ਜਾਂ ਸਿੱਖਾਂ ਨੂੰ ਉਹਨਾਂ ਦੇ ਕੌਮੀ ਨਿਸ਼ਾਨੇ ਤੱਕ ਜਾਣ ਲਈ ਪ੍ਰੇਰਨਾ ਕਰੂਗਾ। ਉਹ ਤਾਂ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਨਿਸ਼ਾਨੇ ਬਣਾਏ ਆ, ਉਹਨਾਂ ਨੇ ਪਾਕਿਸਤਾਨ ਦੇ ਵਿੱਚ ਵੀ ਬਣਾਏ ਆ, ਭਾਈ ਅਵਤਾਰ ਸਿੰਘ ਖੰਡਾ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਵੀ ਬਣਾਇਆ ਤੇ ਕੈਨੇਡਾ ਦੇ ਵਿੱਚ ਵੀ ਉਹ ਸਾਡੇ ਘਰਾਂ ਤੱਕ ਪਹੁੰਚਦੇ ਆ। ਪਰ ਜਦੋਂ ਅਸੀਂ ਇਹਨਾਂ ਮੁਲਕਾਂ ਨੂੰ ਇੱਕ ਸੇਫ ਹੈਵਨ ਸਮਝਦੇ ਆ, ਕੋਈ ਡਾਊਟ ਨਹੀਂ ਕਿ ਸਾਨੂੰ ਇਹਨਾਂ ਨੇ, ਜਦੋਂ ਅਸੀਂ ਉੱਥੋਂ ਕੱਢੇ ਜਾ ਰਹੇ ਸੀ, ਸਾਡੇ ਮੁਕਾਬਲੇ ਬਣਾਏ ਜਾ ਰਹੇ ਸੀ, ਸਾਡੀ ਜੈਨੋਸਾਈਡ ਹੋ ਰਹੀ ਸੀ, ਇਹਨਾਂ ਮੁਲਕਾਂ ਦੇ ਵਿੱਚ ਅਸੀਂ ਆਏ ਆ, ਸਾਨੂੰ ਇੱਥੇ ਸ਼ੈਲਟਰ ਮਿਲਿਆ, ਨੋ ਡਾਊਟ ਅਬਾਊਟ ਇਟ। ਪਰ ਜਦੋਂ ਅਸੀਂ ਸਿਕਿਉਰਿਟੀ ਏਜੰਸੀਆਂ ਦਾ ਰੋਲ ਦੇਖਦੇ ਆ, ਸਾਨੂੰ ਬਹੁਤ ਵੱਡੀ ਆਸ ਸੀ ਇੱਥੇ ਕਿ ਸਾਡੀ ਗੱਲ ਆ ਜਿਹੜੀ ਸੁਣੀ ਜਾਊਗੀ, ਅਸੀਂ ਇੱਥੇ ਸੁਰੱਖਿਅਤ ਹਾਂ। ਇੱਕ ਸਵਾਲੀਆ ਨਿਸ਼ਾਨ ਆ ਜਿਹੜਾ ਇਸ ਗੱਲ ਦੇ ਉੱਤੇ ਉਹ ਲਗਾ ਦਿੱਤਾ ਗਿਆ ਇਹਨਾਂ ਘਟਨਾਵਾਂ ਦੇ ਨਾਲ ਜਿਹੜੀਆਂ ਰੀਸੈਂਟਲੀ ਵਰਤੀਆਂ, ਭਾਵੇਂ ਕਿ ਅਮਰੀਕਾ ਦੇ ਵਿੱਚ ਜਿਹੜੀ ਸਾਜ਼ਿਸ਼ ਸਰਦਾਰ ਗੁਰਪਤਵੰਤ ਸਿੰਘ ਪੰਨੂ ਹੁਣਾਂ ਦੇ ਕਤਲ ਦੀ ਘੜੀ ਗਈ, ਉਹ ਫੋਰਚੂਨੇਟਲੀ ਫੜੀ ਗਈ ਤੇ ਉਹ ਸਾਰਾ ਕੁਝ ਜਿਹੜਾ ਉਹਦਾ ਭਾਂਡਾ ਜਿਹੜਾ ਭੱਜਾ। ਮੇਰਾ ਖਿਆਲ ਆ ਕਿ ਕੈਨੇਡਾ ਦੀਆਂ ਏਜੰਸੀਆਂ ਨੂੰ ਵੀ, ਕੈਨੇਡੀਅਨ ਸਰਕਾਰ ਨੂੰ ਵੀ ਉਹ ਜਿਹੜਾ ਨੈਕਸਸ ਇਹਨਾਂ ਨੇ ਅਨਵੀਲ ਕੀਤਾ US ਦੇ ਵਿੱਚ, ਉੱਥੋਂ ਹੀ ਇਹ ਸਾਰੀ ਜਿਹੜੀ ਇਹ ਗੱਲ ਆ ਇਹਨਾਂ ਦੇ ਹੱਥ ਵੀ ਜਿਹੜੀ ਆ। ਪਰ ਅਸੀਂ ਏਜੰਸੀਆਂ ਦੇ ਰੋਲ ਦੀ ਗੱਲ ਜ਼ਰੂਰ ਕਰਾਂਗੇ, ਜਾਂ ਸਿਕਿਉਰਿਟੀ ਏਜੰਸੀਜ਼ ਜਿਹੜੀਆਂ ਕੈਨੇਡਾ ਦੀਆਂ ਹੈਗੀਆਂ, ਕਿਵੇਂ ਤੁਸੀਂ ਵੀ ਉਹਨਾਂ ਦੇ ਵਿੱਚ ਸ਼ਾਮਲ ਹੋ, ਜਿਹੜੇ ਸਿੰਘਾਂ ਨੂੰ ਕੁਝ ਇਹਨਾਂ ਨੇ ਪਹਿਲਾਂ ਹੀ ਵਾਰਨਿੰਗ ਕੀਤੀ ਸੀ ਤੁਹਾਡੀ ਜਾਨ ਨੂੰ ਖਤਰਾ ਆ। ਕਿਹਦੇ ਕੋਲ ਖਤਰਾ ਆ, ਕਿਉਂ ਖਤਰਾ ਆ, ਉਹ ਤੁਹਾਨੂੰ ਮੇਰਾ ਖਿਆਲ ਆ ਕਿੰਨਾ ਕਿ ਇਹਨਾਂ ਨੇ ਤੁਹਾਨੂੰ ਦੱਸਿਆ ਜਾਂ ਕਿੰਨਾ ਕੁ 'ਤੇ ਐਕਟ ਕੀਤਾ, ਤੇ ਕੀ ਇਹਨਾਂ ਨੂੰ ਕਦਮ ਚੱਕਣੇ ਚਾਹੀਦੇ ਸੀਗੇ ਪ੍ਰੋਟੈਕਸ਼ਨ ਦੇ ਲਈ ਤੇ ਇਹਨਾਂ ਨੇ ਨਹੀਂ ਕੀਤਾ। ਇਹ ਬਹੁਤ ਵਧੀਆ ਸਵਾਲ ਆ, ਕਰਕੇ ਇਹਦੇ ਵਿੱਚ 2017 ਦੇ ਵਿੱਚ ਜਿਹੜੀ ਹੁਣ ਪਾਰਲੀਮੈਂਟਰੀ ਰਿਪੋਰਟ ਆ, ਜਿਹੜੀ ਕੈਨੇਡਾ ਦੀ ਅਫੀਸ਼ੀਅਲ ਰਿਪੋਰਟ ਆ, ਕੋਈ ਬਾਹਰਲੀ ਨਹੀਂ, ਕਿ ਉਹਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਦੇ ਆਫਿਸ ਨੂੰ ਤੇ ਪਬਲਿਕ ਸੇਫਟੀ ਮਿਨਿਸਟਰ ਕੈਨੇਡਾ, ਉਹ ਦੋਨਾਂ ਨੂੰ ਰਿਪੋਰਟ ਦਿੱਤੀ ਗਈ ਸੀਗੀ ਕਿ ਜਿਹੜਾ ਅਮਰਜੀਤ ਰਾਏ ਆ, ਐਜ਼ ਐਨ ਇੰਡੀਅਨ ਕੌਂਸਲ ਜਨਰਲ ਆ ਇੱਥੇ ਵੈਨਕੂਵਰ ਦੇ ਵਿੱਚ, ਕਿ ਉਹਨੇ ਇੱਕ ਨੈਕਸਸ ਪੈਦਾ ਕੀਤੀ ਸੀਗੀ ਜਿਹਦੇ ਵਿੱਚ ਉਹ ਇੱਥੇ ਇੰਟਰਫੇਰੈਂਸ ਕਰ ਰਿਹਾ ਆ। ਉਹਦੇ ਵਿੱਚ ਪੈਸੇ ਜਿਹੜੇ ਇਲੈਕਸ਼ਨ 'ਚ ਵੀ ਲਾਏ ਜਾ ਰਹੇ ਆ ਕਿਸੇ ਸਿੱਧੇ ਅਸਿੱਧੇ ਤਰੀਕੇ ਦੇ ਨਾਲ, ਪਰ ਨਾਲ ਨਾਲ ਸਿੱਖ ਜਥੇਬੰਦੀਆਂ, ਆਰਗੇਨਾਈਜੇਸ਼ਨਸ ਨੂੰ ਇਨਫਿਲਟਰੇਟ ਕਰਨ ਦੀ ਕੋਸ਼ਿਸ਼ ਆ, ਤੇ ਉਸ ਦੇ ਨਾਲ ਨਾਲ ਜਿਹੜੇ ਉਹਨਾਂ ਦੇ ਬੰਦੇ ਉਹਨਾਂ ਦੀ ਗੱਲਬਾਤ ਕਰ ਸਕਦੇ ਆ, ਭਾਵੇਂ ਬਲੈਕਮੇਲ ਰਾਹੀਂ ਆ, ਵੀਜ਼ੇ ਡਿਨਾਇਲ ਰਾਹੀਂ ਆ, ਜੋ ਵੀ ਉਹ ਯੂਜ਼ ਕਰਦੇ ਆ, ਕਿ ਉਹ ਬਹੁਤ ਐਕਟੀਵਿਟੀ ਵੱਧ ਗਈ ਆ। ਰეკਮੈਂਡੇਸ਼ਨ ਇਹ ਸੀਗੀ ਕਿ ਅਸੀਂ ਇਹਨੂੰ ਭੰਗ ਕਰਨਾ ਆ। ਉਹ ਰਿਪੋਰਟ ਗਈ ਉਹਨਾਂ ਦੇ ਆਫਿਸ ਨੂੰ ਐਂਡ ਆਫ 2017, ਫੈਬਰੂਰੀ 2018 ਦੇ ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ਨੇ ਇੰਡੀਆ ਜਾਣਾ ਸੀ ਜੀ। ਉਸ ਰਿਪੋਰਟ ਨੂੰ ਉਹਨਾਂ ਨੇ ਕਿਹਾ ਕਿ ਹੋਲਡ ਤੇ ਰੱਖੋ, ਕਿ ਅਸੀਂ ਕੁਛ ਨਹੀਂ ਕਰਨਾ ਜਿੰਨਾ ਚਿਰ ਅਸੀਂ ਇੰਡੀਆ ਤੋਂ ਮੁੜ ਕੇ ਨਹੀਂ ਆਉਂਦੇ। ਇੰਡੀਆ ਦੇ ਵਿੱਚ ਬਹੁਤ ਵੱਡੀ ਉਹਦੀ ਡਿਬਾਕਲ ਹੋਈ, ਟਰੂਡੋ ਦੀ ਜਿਹੜੀ ਵਿਜ਼ਿਟ ਸੀਗੀ, ਉਹਦੇ ਵਿੱਚ ਉਹਨਾਂ ਨੂੰ ਨੀਮਾ ਦਿਖਾਇਆ ਗਿਆ, ਬਹੁਤ ਬੁਰਾ ਭਲਾ ਗਿਆ। ਉਹਦੇ ਵਿੱਚ ਕਈ ਉਸ ਫੇਰੀ ਦੇ ਵਿੱਚ ਇੰਟੈਲੀਜੈਂਸ ਸ਼ੇਅਰਿੰਗ ਐਗਰੀਮੈਂਟ ਸਿੱਖ ਐਕਟਿਵਿਸਟ ਦੇ ਉੱਤੇ ਇੱਕ ਡੋਸੀਏ ਦਿੱਤਾ ਗਿਆ, ਜਿਹਦੇ ਵਿੱਚ ਕਈ ਬੰਦਿਆਂ ਦੇ ਨਾਂ ਸੀਗੇ, ਭਾਜੀ ਹਰਦੀਪ ਦਾ ਵੀ ਨਾਂ ਵਿੱਚ ਸੀ ਉਹਦੇ, ਤੇ ਨਾਲ ਨਾਲ ਉਹਨਾਂ ਨੂੰ ਇੱਕ ਰਾਹ ਮਿਲ ਗਿਆ ਕਿ ਅਸੀਂ ਜਿਹੜੇ ਇਹਨਾਂ ਦੇ ਐਕਟਿਵਿਸਟ ਨੂੰ ਅਸੀਂ ਕਾਬੂ ਕਿੱਦਾਂ ਕਰਨਾ ਆ। ਉਹਦਾ ਇਫੈਕਟ ਇਹ ਸੀਗਾ ਕਿ ਜਦੋਂ ਸਰਕਾਰ, ਹੁਣ ਸਾਰਾ ਕੁਝ ਡਾਕੂਮੈਂਟਡ ਆ, ਜਿਹੜਾ ਪਿਛਲੇ 2-3 ਹਫ਼ਤਿਆਂ ਦੇ ਵਿੱਚ ਬਾਹਰ ਆਇਆ ਆ ਸੀਸਿਸ ਤੋਂ ਤੇ ਨੈਸ਼ਨਲ ਸਿਕਿਉਰਿਟੀ ਰੈਕਰਡਸ ਤੋਂ, ਕਿ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਕੁਛ ਨਹੀਂ ਕਰਨਾ। ਪ੍ਰਾਈਮ ਮਿਨਿਸਟਰਸ ਆਫਿਸ ਨੇ ਸਿਕਿਉਰਿਟੀ ਏਜੰਸੀਜ਼ ਕੈਨੇਡਾ ਦੇ ਵਿੱਚ ਕਹਿਤਾ ਕਿ ਤੁਸੀਂ ਕੁਛ ਨਾ ਕਰਨਾ, ਲੈਟ them operate, ਬੇਸਿਕਲੀ ਲੈਟ them operate। ਉਹਨਾਂ ਨੇ ਫਿਰ ਆਪਣਾ ਕੰਮ ਹੋਰ ਤੇਜ਼ੀ ਨਾਲ ਫੈਲਾਤਾ, ਜਿਹੜੇ ਕਾਉਂਸਲਸ ਆ ਤੇ ਕੌਂਸਲ ਜਨਰਲ ਇੰਡੀਆ ਦਾ ਆ, ਉਹਨਾਂ ਨੇ ਆਪਣੇ ਆਪ ਲਈ ਗਰਾਊਂਡ ਬਣਾ ਲਈ ਕਿ ਜੋ ਵੀ ਇੱਥੇ ਹੁਣ ਕਰਨਾ ਹੈ ਉਹ ਗਰਾਊਂਡ ਜਿਹੜੀ, ਭਾਵੇਂ ਗੈਂਗਸਟਰਸ ਨਾਲ ਲਿੰਕਸ ਬਣਾਏ, ਭਾਵੇਂ ਉਹਨਾਂ ਨੇ ਮਨੀ ਫਨਲ ਕੀਤੀ ਕੰਜ਼ਰਵੇਟਿਵ ਪਾਰਟੀ ਦੇ ਨੋਮੀਨੇਸ਼ਨਸ ਤੇ ਹੋਰ ਕੈਂਡੀਡੇਟਸ ਨੂੰ, ਜੋ ਵੀ ਉਹਨਾਂ ਨੇ ਕਰਨਾ ਸੀਗਾ ਉਹ ਅਨਅਬੇਟਡ, ਅਨਚੈਕਡ ਗਿਆ।
ਤੇ ਉਹਦੇ ਨਾਲ ਜਦੋਂ ਉਹਨਾਂ ਨੇ ਇਹ ਗੱਲਾਂ ਸ਼ੁਰੂ ਹੋ ਗਈਆਂ ਕਿ ਹੁਣ ਸਾਨੂੰ ਕਹਿ ਰਹੇ ਆ ਕਿ ਇਹਦੇ ਪਿੱਛੇ ਇੰਡੀਆ ਦਾ ਹੱਥ ਆ, ਜੇ ਉਹ ਨੈਕਸਸ ਉਦੋਂ ਟੁੱਟ ਜਾਂਦੀ ਇਟ ਵੁੱਡ ਬੀਨ ਵੈਰੀ ਬਿਗ। ਉਹਦਾ ਇੱਕ ਜਿਹੜਾ ਵੱਡਾ ਇੰਪੈਕਟ ਇਹ ਸੀ, ਸਾਰਿਆਂ ਨੂੰ ਚੇਤੇ ਹੋਣਾ ਕਿ 2018 ਦੇ ਐਂਡ ਤੇ ਪਹਿਲੀ ਵਾਰ ਕੈਨੇਡਾ ਦੀ ਜਿਹੜੀ ਸੁਰੱਖਿਅਤ ਏਜੰਸੀਜ਼ ਤੇ ਡਿਫੈਂਸ ਦੀ ਮਿਨਿਸਟਰੀ ਦੀ ਇੱਕ ਰਿਪੋਰਟ ਆਉਂਦੀ ਹੈ ਕਿ ਨੈਸ਼ਨਲ ਥ੍ਰੈਟਸ ਜਿਹੜੇ ਇੰਟਰਨੈਸ਼ਨਲ ਥ੍ਰੈਟਸ ਨੈਸ਼ਨਲ ਥ੍ਰੈਟਸ ਟੂ ਕੈਨੇਡਾ ਦੀ ਸੋਵਰਨਟੀ ਨੂੰ, ਉਹਦੇ ਵਿੱਚ ਸਿੱਖ ਖਾਲਿਸਤਾਨੀ ਐਕਸਟ੍ਰੀਮਿਜ਼ਮ ਦਾ ਜ਼ਿਕਰ ਹੋਇਆ ਪਹਿਲੀ ਵਾਰ। ਉਹਨੂੰ ਫਿਰ ਪੰਥ ਨੇ ਇੱਥੇ ਲੜਿਆ, 5-6 ਮਹੀਨੇ ਸਾਨੂੰ ਲੱਗ ਗਏ ਉਹਨੂੰ ਕਢਾਉਣ ਲਈ, ਫਿਰ ਉਹ ਡੈਮੇਜ ਇੰਡੀਆ ਨੇ ਕਰ ਦਿੱਤਾ। ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ, ਮੀਡੀਆ ਦੇ ਵਿੱਚ ਸਾਡਾ ਨਾਂ ਆ ਗਿਆ ਕਿ ਇਹ ਲੋਕ ਜਿਹੜੇ ਆ ਨਾਟ ਜਸਟ ਖਾਲਿਸਤਾਨੀ ਜਿਹੜੇ ਇਸ ਚੀਜ਼ ਨੂੰ ਸਪੋਰਟ ਕਰਦੇ ਆ ਰਾਜ ਭਾਗ ਦੀ ਗੱਲ ਨੂੰ, ਪਰ ਸਾਰੇ ਹੀ ਸਿੱਖ ਖਾਲਿਸਤਾਨੀ ਐਕਸਟ੍ਰੀਮਿਜ਼ਮ। ਤੇ ਫਾਈਨਲੀ ਜਿਹੜੀ ਗੱਲ ਐਂਡ ਤੇ ਜਿਹੜੀ ਇਹਦੇ ਵਿੱਚ ਜਦੋਂ ਵਾਰਨਿੰਗਸ ਆਉਂਦੀਆਂ, ਵਾਰਨਿੰਗਸ ਉਹ ਇਨਸੈਟ ਡਿਵੀਜ਼ਨ ਦਿੰਦਾ ਆ ਜਿਹੜਾ RCMP ਦਾ ਇੱਥੇ ਜਿਹੜੀ ਨੈਸ਼ਨਲ ਪੁਲਿਸ ਆ। ਇਨਸੈਟ ਡਿਵੀਜ਼ਨ ਇੱਕ ਇੰਟੀਗ੍ਰੇਟਿਡ ਨੈਸ਼ਨਲ ਟੀਮ ਆ ਜਿਹੜੀ ਬਾਹਰ ਐਕਸਟਰਨਲ ਥ੍ਰੈਟਸ, ਐਕਸਟਰਨਲ ਸੇਫਟੀ ਥ੍ਰੈਟਸ ਜਿਹੜੀ ਦੇਖਦੀ ਹੈ। ਉਹ ਨਹੀਂ ਕਿ ਅੰਦਰ ਇੱਥੇ ਕੈਨੇਡਾ ਦੇ ਵਿੱਚ ਕੁਝ ਹੋਣਾ ਆ। ਉਹ ਜਿਹੜਾ ਡਿਵੀਜ਼ਨ ਆ ਸਿਰਫ ਉਦੋਂ ਵਾਰਨਿੰਗ ਦੇਣ ਹੁੰਦਾ ਆ ਜਦੋਂ ਦੇਸ਼ ਤੋਂ ਬਾਹਰ ਕੋਈ ਦੇਸ਼ ਦੇ ਅੰਦਰ ਆਣ ਕੇ ਕੋਈ ਕੈਨੇਡੀਅਨ ਸਿਟੀਜ਼ਨ ਨੂੰ ਜਾਂ ਇੱਥੇ ਦੇ ਕੋਈ ਨਾਗਰਿਕ ਨੂੰ ਉਹ ਹਾਰਮ ਕਰਨਾ ਹੁੰਦਾ। ਸੋ ਜਦੋਂ ਸਾਨੂੰ ਮਿਲੀ ਉਹ ਪਹਿਲੀ ਵਾਰਨਿੰਗ ਜੁਲਾਈ 2022 ਦੇ ਵਿੱਚ, ਉਹ 5 ਦਿਨ ਬਾਅਦ ਜਦੋਂ ਰਿਪੁਦਮਨ ਸਿੰਘ ਮਲਿਕ ਦਾ ਕਤਲ ਹੋਇਆ ਇੱਥੇ, 5 ਦਿਨ ਬਾਅਦ ਸਾਡੇ ਘਰਾਂ ਦੇ ਵਿੱਚ ਆਏ ਕਹਿਣ ਲਈ ਕਿ ਤੁਹਾਡੇ ਉੱਤੇ ਇੱਕ ਇਮੀਡੀਏਟ ਥ੍ਰੈਟ ਆਫ ਅਸੈਸੀਨੇਸ਼ਨ ਆ। ਉਹ ਚਲੋ ਉਸ ਦੇ ਵਿੱਚ ਲਾਈਕ ਉਹਨਾਂ ਨੇ ਕੁਛ ਨਾ ਸਾਨੂੰ ਕੁਛ ਦਿੱਤਾ, ਨਾ ਦੱਸਿਆ, ਨਾ ਥ੍ਰੈਟ ਦੱਸਿਆ ਕਿ ਕਿੱਥੋਂ ਆ ਰਿਹਾ ਆ, ਨਾ ਸਾਨੂੰ ਇਹ ਦੱਸਿਆ ਕਿ ਅਸੀਂ ਕੀ ਕਰ ਸਕਦੇ ਹਾਂ, ਨਾ ਸਾਨੂੰ ਇਹ ਦੱਸਿਆ ਕਿ ਉਹਨਾਂ ਨੇ ਕੀ ਕਰਨਾ। ਉਹਨਾਂ ਨੂੰ ਇਹ ਸਿਰਫ ਸੀਗਾ ਕਿ ਤੁਹਾਡੇ ਕੋਲ ਆ ਥ੍ਰੈਟ ਆ ਗਿਆ, ਹੁਣ ਤੁਸੀਂ ਸੋਚੋ ਕੀ ਕਰਨਾ। ਵਿਚ ਬੜੀ ਗੈਰ ਜ਼ਿੰਮੇਵਾਰੀ ਵਾਲੀ ਗੱਲ ਆ ਜਦੋਂ ਤੁਸੀਂ ਇੱਕ ਸਿਟੀਜ਼ਨ ਦੀ ਗੱਲ ਕਰਦੇ ਆ ਕੋਈ ਦੇਸ਼ ਦੇ ਵਿੱਚ, ਕਿ ਤੁਹਾਨੂੰ ਤੁਹਾਡੀ ਨੈਸ਼ਨਲ ਡਿਵੀਜ਼ਨਸ ਆਣ ਕੇ ਕਹਿ ਰਹੀਆਂ ਆ ਕਿ ਤੁਹਾਨੂੰ ਬੰਦੇ ਮਾਰਨ ਆ ਰਹੇ ਆ, ਹੁਣ ਸੋਚ ਲਓ ਕੀ ਕਰਨਾ। ਅਲਟੀਮੇਟਲੀ ਉਹਦੇ ਵਿੱਚ ਸਾਲ ਲੱਗਿਆ, ਸਾਲ ਭਾਜੀ ਹਰਦੀਪ ਸਿੰਘ ਦੀ ਉਸ ਕਤਲ ਨੂੰ ਲੱਗ ਗਿਆ, ਉਹਨਾਂ ਦੀ ਸ਼ਹੀਦੀ ਨੂੰ ਲੱਗ ਗਿਆ ਕਿ ਜੁਲਾਈ 2022 ਤੋਂ ਲੈ ਕੇ ਜੂਨ 2023 ਤੱਕ ਉਹਨਾਂ ਨੇ ਭਾਜੀ ਹਰਦੀਪ ਸਿੰਘ ਨੂੰ ਸੀਸਿਸ ਜਿਹੜੀ ਆ ਐਵਰੀ ਮਹੀਨੇ ਐਟਲੀਸਟ ਮਿਲਦੀ ਰਹੀ, ਵਾਰਨਿੰਗਸ ਦਿੰਦੀਆਂ ਰਹੀਆਂ ਤੇ ਕੀਤਾ ਕੁਛ ਨਹੀਂ, ਤੇ ਐਂਡ ਤੇ ਉਹਨਾਂ ਦੀ ਸ਼ਹੀਦੀ ਹੋਈ। ਉਸ ਤੋਂ ਬਾਅਦ ਇਮੀਡੀਏਟਲੀ ਇੱਕ ਜਿਹੜੀ ਵਾਰਨਿੰਗ ਜਿਹੜੀ ਆ ਉਹ ਹੋਰ ਬੰਦਿਆਂ ਨੂੰ ਫੇਰ ਮਿਲੀ। ਉਹਦੇ ਵਿੱਚ ਹੀ ਫਿਰ ਸੇਮ ਹੀ ਸਿਚੁਏਸ਼ਨ ਹੈ ਕਿ ਕਿਸੇ ਨੂੰ ਇਹ ਨਹੀਂ ਦੱਸਿਆ ਗਿਆ ਕਿ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ। ਬਟ ਇਹ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਜਿਹੜਾ ਸਪਟੈਂਬਰ ਦਾ ਮਸਲਾ ਸੀ, ਜਦੋਂ ਉਹਨਾਂ ਨੇ ਇੰਡੀਆ ਨੂੰ ਰੈਕਗਨਾਈਜ਼ ਕੀਤਾ, ਸਾਡੇ ਲਈ ਉਹ ਇੱਕ ਜਿੱਤ ਸੀਗੀ ਕਿ ਐਟ ਅ ਮਿਨੀਮਮ ਕੈਨੇਡਾ ਰੈਕਗਨਾਈਜ਼ ਕਰ ਰਿਹਾ ਕਿ ਇਸ ਲੈਵਲ ਦੀ ਇੰਟਰਫੀਅਰੈਂਸ ਇੰਡੀਆ ਦੀ ਦਖਲਅੰਦਾਜ਼ੀ ਕੈਨੇਡਾ ਦੇ ਵਿੱਚ ਚੱਲ ਰਹੀ ਹੈ। ਇਹਦੀ ਸਿਲਵਰ ਲਾਈਨਿੰਗ ਸਿਰਫ ਇਹ ਆ, ਪਰ ਕੈਨੇਡਾ ਦੇ ਕੋਲ ਓਪਰਚੁਨਿਟੀਜ਼ ਬਹੁਤ ਸੀ ਇਹ ਦਖਲਅੰਦਾਜ਼ੀ ਨੂੰ ਰੋਕਣ ਲਈ। ਤੇ ਜਿੱਦਾਂ ਇੰਡੀਅਨ ਏਜੰਟਸ ਨੇ ਆਪਣੇ ਇੱਥੇ ਪੈਰ ਰੱਖੇ ਆ, ਉਹਨੂੰ ਐਕਚੁਅਲੀ ਖਤਮ ਕਰਨ ਲਈ ਉਹਨਾਂ ਦੇ ਕੋਲ ਐਂਪਲ ਓਪਰਚੁਨਿਟੀ ਸੀ, ਉਦੋਂ ਲਈ ਨਹੀਂ। ਤੇ ਅਨਫੋਰਚੂਨਟਲੀ ਉਹ ਸਾਡੇ ਇੱਕ ਸਿੰਘ ਦੀ ਜਿਹੜੀ ਇੱਕ ਸ਼ਹੀਦੀ ਦੇ ਵਿੱਚ, ਉਹ ਬਦਲੀ ਸ਼ਹੀਦੀ ਵੀ ਇੱਕ ਚੜ੍ਹਦੀ ਕਲਾ ਵਾਲੀ ਗੱਲ ਹੈ ਸਾਨੂੰ ਮੰਨਣਾ, ਪਰ ਉਹਦੇ ਵਿੱਚ ਕੈਨੇਡਾ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਵੀ ਸਾਨੂੰ ਦੇਖਣਾ ਪੈਣਾ ਕਿ ਫਿਊਚਰ ਦੇ ਵਿੱਚ ਇਹ ਕਦੀ ਨਾ ਹੋਵੇ। ਐਗਜ਼ੈਕਟਲੀ, ਕਿਉਂਕਿ ਇਹ ਜਿਹੜੀ ਸ਼ਹੀਦੀ ਇੱਕ ਆ ਉਹ ਕੱਲੀ ਇੱਕ ਪਰਸਨਲ ਡੈਮੇਜ ਨਹੀਂ ਆ, ਸਾਡੇ ਲਈ ਪੰਥਕ ਡੈਮੇਜ ਆ ਜਿਹੜਾ ਉਹ ਸਾਡੀ ਜਿਹੜੀ ਮੂਵਮੈਂਟ ਆ ਉਹਨੂੰ ਇੱਕ ਬਹੁਤ ਵੱਡਾ ਜਿਹੜਾ ਉਹ ਝਟਕਾ ਲੱਗਿਆ। ਨੋ ਡਾਊਟ ਅਬਾਊਟ ਇਟ। ਤੁਸੀਂ ਕੈਨੇਡੀਅਨ ਬੋਰਨ ਹੋ? ਹਾਂਜੀ। ਸੋ ਐਜ਼ ਅ ਕੈਨੇਡੀਅਨ ਬੋਰਨ, ਕਿਉਂਕਿ ਤੁਹਾਡਾ ਵੀ ਇਸ ਮੁਲਕ ਤੇ ਉਨਾ ਹੀ ਹੱਕ ਆ ਜਿੰਨਾ ਕਿਸੇ ਹੋਰ ਦਾ, ਤੁਸੀਂ ਕੀ ਐਕਸੈਪਟ ਕਰਦੇ ਹੋ ਕਿ ਸਿਕਿਉਰਿਟੀ ਏਜੰਸੀਜ਼ ਨੂੰ ਇਸ ਮੂਵਮੈਂਟ ਦੇ ਉੱਤੇ ਜਦੋਂ ਇਹ ਸਾਰਾ ਕੁਝ ਬਾਹਰ ਆ ਗਿਆ, ਹਜੇ ਹੋਰ ਵੀ ਬਹੁਤ ਸਾਰੇ ਸਿੱਖ ਐਕਟਿਵਿਸਟ ਨੇ ਜਿਹੜੇ ਅੰਦਰ ਥ੍ਰੈਟ ਨੇ, ਉਹਨਾਂ ਦੇ ਵਿੱਚ ਮੈਨੂੰ ਪਤਾ ਤੁਹਾਡੇ ਤੋਂ ਇਲਾਵਾ ਹੋਰ ਵੀ ਕੈਨੇਡੀਅਨ ਬੋਰਨ ਜਿਹੜੇ ਯੰਗਸਟਰਸ ਹੈਗੇ ਆ ਉਹਨਾਂ ਦਾ ਨਾਮ ਹੈਗਾ। ਸੋ ਤੁਸੀਂ ਕੀ ਸਮਝਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸਰਕਾਰ ਨੂੰ ਇਹ ਚੀਜ਼ਾਂ ਟੈਕਲ ਕਰਨੀਆਂ ਚਾਹੀਦੀਆਂ? I think ਇਹਦੇ ਵਿੱਚ ਸਾਡਾ ਜਿਹੜਾ ਕੰਮ ਆ ਉਹ ਲੌਬੀ ਕਰਨਾ ਆ। ਲਾਈਕ ਅਸੀਂ ਉਹਦੇ ਵਿੱਚ ਕਦੇ ਫੀਲ ਕਰਦੇ ਹਾਂ ਕਿ ਢਿੱਲ ਅਸੀਂ ਵੀ ਬਹੁਤ ਰੱਖੀ ਕਿ ਅਸੀਂ ਜਿਹੜੀ ਇੱਕ ਨਾਨ ਪਾਰਟੀਸਨ ਜਿਹੜੀ ਆ ਕਿ ਕੋਈ ਪਾਰਟੀ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ, ਪਰ ਜਿੱਥੇ ਕਾਨੂੰਨ ਆ ਅਸੀਂ ਉਹਦੇ ਮੁਤਾਬਕ ਅਸੀਂ ਚੇਂਜ ਲੈ ਆਈਏ। ਰਾਈਟ ਨਾਓ ਕੈਨੇਡੀਅਨ ਸੁਰੱਖਿਅਤ ਏਜੰਸੀਜ਼ ਦੀ ਐਕਚੁਅਲੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਕਿ ਪ੍ਰੋਟੈਕਸ਼ਨ ਦੇਣ ਕਿਸੇ ਨੂੰ ਅੰਡਰ ਜਿਹੜੇ ਉਹਨਾਂ ਦੇ ਕੋਡਸ ਜਾਂ ਲਾਅ ਆ। ਹਾਂ, ਲਾਇਬਿਲਿਟੀਜ਼ ਜਿਹੜੀਆਂ ਆ, ਜਦੋਂ ਤੁਸੀਂ ਕਿਸੇ ਨੂੰ ਵਾਰਨਿੰਗ ਦੇ ਦਿੱਤੀ ਉਹ ਆਪਣੀ ਲਾਇਬਿਲਿਟੀ ਡੂ ਕਰ ਰਹੇ ਆ, ਮਤਲਬ ਕਿ ਅਸੀਂ ਤੁਹਾਨੂੰ ਦੱਸ ਦਿੱਤਾ, ਸਾਡੀ ਜ਼ਿੰਮੇਵਾਰੀ ਸਿਰਫ ਦੱਸਣ ਤੱਕ ਹੀ ਸੀਗੀ, ਉਸ ਤੋਂ ਅੱਗੇ ਹੁਣ ਤੁਹਾਡੀ ਮਰਜ਼ੀ ਹੈ। ਅਸੀਂ ਹੁਣ ਉਹਨੂੰ ਇੱਦਾਂ ਟੈਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲਾਈਕ ਅਸੀਂ ਥੋੜ੍ਹਾ ਕੋਈ ਗੈਂਗਸਟਰਸ ਹਾਂ, ਸਾਡਾ ਥੋੜ੍ਹਾ ਕੋਈ ਨਿੱਜੀ ਲੜਾਈ ਚੱਲ ਰਹੀ ਆ, ਅਸੀਂ ਥੋੜ੍ਹਾ ਕੈਨੇਡਾ ਲਈ ਕੋਈ ਥ੍ਰੈਟ ਹਾਂ। ਬੇਸਿਕਲੀ ਤੁਸੀਂ ਇਹ ਕਹਿ ਰਹੇ ਆ ਕਿ ਤੁਹਾਡੇ ਸਿਟੀਜ਼ਨ ਨੂੰ ਕੋਈ ਬਾਹਰੋਂ ਮਾਰਨ ਆ ਰਿਹਾ ਕਿ ਤੁਸੀਂ ਕੁਛ ਨਹੀਂ ਕਰਨਾ, ਤੇ ਇਹ ਜਿਹੜੀ ਗੱਲ ਆ ਹਾਊ ਡਜ਼ ਦੈਟ ਮੇਕ ਸੈਂਸ? ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਟੇਬਲ ਟਾਕਸ ਜਿਹੜੇ ਉਹ ਆਲਰੇਡੀ ਚੱਲ ਰਹੇ ਆ। ਜਿਹੜੀ ਫੋਰਨ ਇੰਟਰਫੀਅਰੈਂਸ ਦੀ ਹੁਣ ਗੱਲ ਚੱਲ ਰਹੀ ਆ, ਮਾਰਚ ਅਪ੍ਰੈਲ ਦੇ ਵਿੱਚ ਹੀਅਰਿੰਗਸ ਹੋਈਆਂ, ਅੱਗੇ ਜਾ ਕੇ ਸਪਟੈਂਬਰ 'ਚ ਜਿਹੜੀ ਆ ਉਹ ਵੱਡਾ ਖੁਲਾਸਾ ਹੋਣਾ ਆ।
ਇਹ ਤਾਂ ਸਿਰਫ ਸੀਮਤ ਸੀ 2019 ਤੇ 21 ਦੇ ਫੈਡਰਲ ਇਲੈਕਸ਼ਨਸ ਤੱਕ। ਜਿਹੜਾ ਨੈਕਸਟ ਫੇਜ਼ ਇਹਦਾ ਸੈਪਟੈਂਬਰ 'ਚ ਹੋਣਾ ਆ, ਜਿਹਦਾ ਸਾਰਾ ਕੁਝ ਉਹਦਾ ਖੁਲਾਸਾ ਹੋਣਾ, ਉਹ ਆਲ ਫੋਰਨ ਇੰਟਰਫੇਰੈਂਸ, ਤੇ ਉਹਦੀ ਕੋਈ ਟਾਈਮਲਾਈਨ ਨਹੀਂ ਹੈਗੀ। ਪਿੱਛੇ 40 ਸਾਲ ਚੱਲ ਜਾਈਏ, ਹੁਣ ਤੱਕ ਜਿਹੜਾ ਆ ਉਹ ਟਾਈਮ ਲੈ ਲਈਏ, ਉਹਦੇ ਵਿੱਚ ਸਾਰਾ ਕੁਝ ਨਿਕਲੂਗਾ। ਉਹ ਜਿਹੜੇ ਅਸੀਂ ਹੁਣ ਪਿਨ ਪੁਆਇੰਟ ਕਰ ਰਹੇ ਹਾਂ ਕਿ ਜਿੱਥੇ ਜਿੱਥੇ ਸੀਸਸ ਤੇ ਨੈਸ਼ਨਲ ਸਿਕਿਉਰਿਟੀ ਏਜੰਸੀਜ਼ ਨੇ ਸਟੰਬਲ ਕੀਤਾ ਆ, ਗਲਤ ਫੈਸਲੇ ਲਏ ਆ, ਉਹਦਾ ਕੇਸ ਬਣਾ ਰਹੇ ਹਾਂ। ਤੇ ਉਹਦੇ ਨਾਲ ਅਸੀਂ ਜਦੋਂ ਉਹਨਾਂ ਨਾਲ ਗੱਲ ਕਰਨੀ ਹੈ ਕਿ ਕੋਈ ਵੀ ਹੋਵੇ, ਅਸੀਂ ਇਹ ਨਹੀਂ ਕਹਿ ਰਹੇ ਕਿ ਸਿਰਫ ਸਿੱਖ ਆ, ਕੋਈ ਵੀ ਜਿਹੜਾ ਬੰਦਾ ਕੈਨੇਡਾ ਦੇ ਵਿੱਚ ਆ, ਉਹ ਭਾਵੇਂ ਮੁਸਲਮਾਨ ਭਾਈਚਾਰੇ ਤੋਂ ਹੋਵੇ, ਦਲਿਤ ਭਾਈਚਾਰੇ ਤੋਂ ਹੋਵੇ, ਕੋਈ ਹੋਰ ਕਮਿਊਨਿਟੀ ਹੋਵੇ, ਰਸ਼ੀਆ ਆ ਰਿਹਾ ਹੈ ਕਿਸੇ ਯੂਕਰੇਨੀਅਨ ਨੂੰ ਮਾਰਨ ਲਈ, ਚਾਈਨਾ ਆ ਰਿਹਾ ਹੈ ਕੋਈ ਕਿਸੇ ਹੋਰ ਆਪਣੇ ਨਾਗਰਿਕ ਨੂੰ ਮਾਰਨ ਲਈ, ਜਾਂ ਇੰਡੀਆ ਆ ਰਿਹਾ ਕੋਈ ਸਿੱਖ ਨੂੰ ਮਾਰਨ ਲਈ, ਜਾਂ ਕੋਈ ਕਸ਼ਮੀਰੀ ਨੂੰ ਮਾਰਨ ਲਈ, ਕੈਨੇਡਾ ਦਾ ਰੋਲ ਉੱਥੇ, ਇਫ ਯੂ ਹੈਵ ਐਵੀਡੈਂਸ, ਤੇ ਤੁਸੀਂ ਵਾਰਨਿੰਗ ਕਿਸੇ ਨੂੰ ਦੇ ਸਕਦੇ ਆ। ਐਟ ਅ ਮਿਨੀਮਮ ਉਸ ਇਨਸਾਨ ਦੀ ਪ੍ਰੋਟੈਕਸ਼ਨ ਵੀ ਤੁਹਾਡੀ ਰਿਸਪੌਂਸਿਬਿਲਿਟੀ ਹੈ ਕਿ ਸਿਰਫ ਆਪਣੀ ਲਾਇਬਿਲਿਟੀ ਨਾ ਦੂਰ ਕਰੋ, ਆਪਣੀ ਰਿਸਪੌਂਸਿਬਿਲਿਟੀ ਤੇ ਜ਼ਿੰਮੇਵਾਰੀ ਵੀ ਸੰਭੋ ਉਸ ਵਿੱਚ। ਜੀ, ਸੋ ਜਿੰਨੀ ਕੁ ਇਨਫੋਰਮੇਸ਼ਨ ਮੈਂ ਹਜੇ ਤੱਕ ਗੈਦਰ ਕੀਤੀ ਆ, ਜਾਂ ਜਿੰਨੀ ਕੁ ਮੈਂ ਨਿਊਜ਼ ਦੇਖੀ ਆ, ਉਹਦੇ ਮੁਤਾਬਕ ਇਹ ਜਿਹੜਾ ਫੋਰਨ ਇੰਟਰਫੇਰੈਂਸ ਦਾ ਇਹਨਾਂ ਨੇ ਇਹ ਸ਼ੁਰੂ ਕੀਤਾ, ਉਹਦੀ ਇਨਕੁਆਇਰੀ, ਇਹ ਸਿਰਫ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਜਿਹੜੀ ਫੋਰਨ ਇੰਟਰਫੇਰੈਂਸ ਆ, ਉਹਦੇ ਤੱਕ ਗੱਲ ਮਹਿਦੂਦ ਲੱਗਦੀ ਆ। ਪਰ ਜਿਹੜੀ ਕੈਨੇਡੀਅਨ ਸਿਟੀਜ਼ਨਸ ਦੇ ਜਾਂ ਕੈਨੇਡੀਅਨ ਰੈਜ਼ੀਡੈਂਟਸ ਦੀਆਂ ਜ਼ਿੰਦਗੀਆਂ ਦੇ ਵਿੱਚ ਫੋਰਨ ਇੰਟਰਫੇਰੈਂਸ ਹੋ ਰਹੀ ਆ, ਬਹੁਤ ਸਾਰੇ ਲੋਕਾਂ ਨੂੰ ਮੈਂ ਜਾਣਦਾ ਜਿਹੜੇ ਉਹਦਾ ਪਰਸਨਲੀ ਉਹਦੇ ਵਿਕਟਮ ਨੇ। ਸੋ ਉਹਦੇ ਤੱਕ ਇਹ ਗੱਲ ਆ ਜਿਹੜੀ, ਉਹ ਕਦੋਂ ਤੱਕ ਪਹੁੰਚੂਗੀ ਜਾਂ ਕਿਵੇਂ ਬਚਾਈ ਜਾ ਸਕਦੀ ਹੈ? ਹਾਂਜੀ, ਉਹਦੀ ਗੱਲ ਸਪਟੰਬਰ ਦੇ ਵਿੱਚ ਹੋਣੀ ਹੈ। ਸੋ ਉਹਦੇ ਵਿੱਚ ਸਾਡਾ ਵੀ ਹੁਣ ਜਿਹੜਾ ਲਾਸਟ ਰਾਊਂਡ ਮੁੱਕਿਆ ਆ, ਉਹਦੀ ਜਿਹੜੀ ਆਊਟਲਾਈਨ ਹੈ ਉਹ ਸਪਟੰਬਰ ਦੀ, ਉਹ ਡੀਟੇਲਸ ਲੈ ਕੇ ਜਿੰਨਾ ਵੀ ਅਸੀਂ ਇਨਫੋਰਮੇਸ਼ਨ ਕਮਿਊਨਿਟੀ ਤੋਂ ਗੈਦਰ ਕਰ ਸਕਦੇ ਹਾਂ, ਕੋਈ ਕੇਸ ਸਟੱਡੀਜ਼ ਆ, ਕਿਸੇ ਦੇ ਨਾਲ ਕੀ ਹੋਇਆ, ਕਿਸੇ ਦੇ ਕੋਲ ਕੋਈ ਇਨਫੋਰਮੇਸ਼ਨ ਜਾਂ ਐਵੀਡੈਂਸ ਹੈ, ਉਹ ਗੈਦਰ ਕਰਨਾ, ਉਹ ਹੈ ਬਹੁਤ ਔਖੀ। ਉੱਦਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹ ਕਿੱਦਾਂ ਆਪਰੇਟ ਕਰਦੇ ਆ। ਉਹਨਾਂ ਨੇ ਵੀਜ਼ਾ ਡਿਨਾਈ ਕਰਨਾ ਆ, ਤੁਹਾਨੂੰ ਆਫਿਸ 'ਚ ਬੁਲਾਉਣਾ ਆ, ਆਫਿਸ ਬਹਿ ਕੇ ਜਲੀਲ ਕਰਨਾ ਆ, ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਨੀ ਆ, ਧਮਕੀਆਂ ਦੇਣੀਆਂ, ਜਾਂ ਤੁਹਾਡਾ ਪਰਿਵਾਰ ਜਿਹੜਾ ਆ ਪੰਜਾਬ ਤੱਕ, ਉੱਥੇ ਤੱਕ ਵੀ ਉਹਨਾਂ ਦੇ ਹੱਥ ਆਬਵੀਅਸਲੀ ਪਹੁੰਚਦੇ ਆ, ਉਹਨਾਂ ਨੂੰ ਹਰਾਸ ਕਰਨਾ, ਜਾਂ ਬੰਦੇ ਨੂੰ ਇੱਦਾਂ ਕਾਬੂ ਕਰਦੇ ਆ, ਜਾਂ ਡਰ ਦੇ ਵਿੱਚ ਕਿ ਬੰਦਾ ਮੁੜ ਕੇ ਪੰਜਾਬ ਨੂੰ ਜਾਣਾ ਚਾਹੁੰਦਾ, ਆਪਣੀ ਧਰਤੀ ਆ, ਉਹ ਬੰਦੇ ਜਾਣਾ ਚਾਹੁੰਦੇ, ਉਹਨੂੰ ਜਾਣਾ ਚਾਹੀਦਾ ਆ। ਉਹਨੂੰ ਮਸਲੇ ਨੂੰ ਅਸੀਂ ਕਿੱਦਾਂ ਐਵੀਡੈਂਸ ਪੇਸ਼ ਕਰੀਏ। ਹੁਣ ਉਹ ਹੈਗੀ ਆ ਕਿ ਹੀ ਸੈਡ ਸ਼ੀ ਸੈਡ ਵਾਲੀ ਗੱਲ ਬੰਦੇ ਮੰਨਦੇ ਆ ਕਿ ਉਹਨੇ ਇੱਦਾਂ ਕਹਿ ਤਾ, ਤੁਸੀਂ ਇੱਦਾਂ ਕਹਿ ਤਾ, ਐਵੀਡੈਂਸ ਕੀ ਹੈ? ਰਿਕਾਰਡਿੰਗਸ, ਕੋਈ ਈਮੇਲ, ਕੋਈ ਰਿਟਨ, ਉਹ ਨਹੀਂ ਕਰਦੇ। ਹੁਣ ਉਹ ਵੀ ਇੰਨੇ ਸਮਾਰਟ ਤਾਂ ਹੈਗੇ ਆ ਕਿ ਉਹ ਆਪਣਾ ਕੰਮ ਜਿਹੜਾ ਆ ਫੇਸ ਟੂ ਫੇਸ ਇਨ ਪਰਸਨ ਜਿਹੜਾ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਆ ਬੰਦਿਆਂ ਦੇ ਨਾਲ, ਜਾਂ ਜਦੋਂ ਬੰਦਾ ਪੰਜਾਬ ਗਿਆ ਹੁੰਦਾ ਆ, ਉੱਥੇ ਹੀ ਉਹਨੂੰ ਫੜ ਲੈਂਦੇ ਆ ਕਿ ਉਹਦਾ ਨੈਕਸਟ ਫੇਜ਼ ਕੀ ਹੋਣਾ ਆ। ਸੋ ਉਹਦੇ ਵਿੱਚ ਐਵੀਡੈਂਸ ਗੈਦਰਿੰਗ ਕਰਨੀ ਥੋੜ੍ਹੀ ਜਿਹੀ ਔਖੀ ਆ, ਪਰ ਅਸੀਂ ਲੱਗੇ ਆ ਉਹਦੇ ਵਿੱਚ ਕਿ ਅਸੀਂ ਉਹਨੂੰ ਕਿੱਦਾਂ ਪੇਸ਼ ਕਰ ਸਕਦੇ ਹਾਂ। ਪਰ ਹੋਰ ਥਾਵਾਂ ਦੇ ਵਿੱਚ ਇਟਸ ਵੈਰੀ ਕਲੀਅਰ। ਹੁਣ ਜਿੱਦਾਂ ਪੋਲੀਟੀਕਲ ਲੀਡਰਸ਼ਿਪ ਆ, ਜਗਮੀਤ ਸਿੰਘ ਆ, ਹੋਰ ਪੋਲੀਟੀਸ਼ੀਅਨਸ ਆ, ਹਰਜੀਤ ਸੱਜਣ ਵੀ ਸੀ ਇਸ ਮਸਲੇ ਦੇ ਵਿੱਚ, ਕਿ ਸਾਰਿਆਂ ਨੂੰ ਉਹ ਕਿਸ ਰੰਗ ਨਾਲ ਪੇਸ਼ ਕਰਦੇ ਆ, ਮਿਸ ਇਨਫੋਰਮੇਸ਼ਨ ਕੈਂਪੇਨਸ ਕਿੱਦਾਂ ਚਲਾਉਂਦੇ ਆ, ਉਹ ਸਾਰਾ ਕੁਝ ਜਿਹੜਾ ਆ ਉਹਦੀ ਅਸੀਂ ਐਵੀਡੈਂਸ ਤੇ ਉਹਦੀ ਡਾਕੂਮੈਂਟਸ ਹੁਣ ਤਿਆਰ ਕਰ ਰਹੇ ਹਾਂ ਉਹਨੂੰ ਪੇਸ਼ ਕਰਨ ਲਈ। ਤੇ ਜਦੋਂ ਅਸੀਂ ਹੁਣ ਸੀਸੀਐਸ ਦੇ ਡਾਇਰੈਕਟਰ ਨੂੰ ਕ੍ਰਾਸ ਐਗਜ਼ਾਮਨ ਕੀਤਾ, ਉਹਦੇ 'ਚ ਇੱਕ ਬਹੁਤ ਵੱਡੀ ਗੱਲ ਸੀਗੀ ਜਿਹੜੀ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ, ਕਿ ਸੀਸੀਐਸ ਦੀ ਰਿਪੋਰਟ ਜਿਹੜੀ ਫੈਡਰਲੀ ਉਹ ਪਬਲਿਕ ਸੇਫਟੀ ਮਿਨਿਸਟਰੀ, ਪ੍ਰਾਈਮ ਮਿਨਿਸਟਰ ਨੂੰ ਉਹ ਦਿੰਦੇ ਆ, ਤੇ ਨਾਲੇ ਸਾਰੇ ਪਾਰਲੀਮੈਂਟੇਰੀਅਨਸ ਤੱਕ ਵੀ ਪਹੁੰਚਦੀ ਆ। ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਅਸੀਂ ਜਿਹੜੇ ਆ ਇੰਡੀਆ ਨੂੰ ਇੱਕ ਫੋਰਨ ਐਕਟਰ ਸਮਝਦੇ ਹਾਂ। ਫਿਰ ਇੱਕ ਪ੍ਰਾਈਵੇਟ ਰਿਪੋਰਟਸ ਵੀ ਆ ਜਿਹੜੀ ਬਰੀਫਿੰਗਸ ਮਿਲਦੀਆਂ, ਉਹ ਬਰੀਫਿੰਗਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਕਿ ਉਹ ਔਨ ਰੈਕਰਡ ਆ ਹੁਣ ਇਸ ਲਾਸਟ ਹੀਅਰਿੰਗ ਦੇ ਵਿੱਚ, ਕਿ ਇੰਡੀਆ ਜਿਹੜਾ ਆ ਉਹ ਹਰ ਸਿੱਖ ਨੂੰ ਜੋ ਖਾਲਿਸਤਾਨ ਨਾਲ ਸਿੰਪੈਥੀ ਰੱਖਦਾ ਆ ਉਹਨੂੰ ਸੇਮ ਦੇਖਦਾ ਆ। ਤੇ ਉਹ ਇੱਦਾਂ ਉਹਨਾਂ ਨੇ ਗੱਲ ਕੀਤੀ ਕਿ ਜਿਹੜੇ ਬੰਦੇ ਮਿਲੀਟੈਂਸੀ ਵਿੱਚ ਵਿਸ਼ਵਾਸ ਕਰਦੇ ਆ ਉਹ, ਤੇ ਨਾਲ ਜਿਹੜੇ ਸਿਰਫ ਕਾਨੂੰਨੀ ਢੰਗ ਦੇ ਨਾਲ ਲਿਖਤੀ ਬੋਲੀ ਵਾਲਾ ਕੰਮ ਕਰਦੇ ਆ, ਇੰਡੀਆ ਦੀ ਪਾਲਿਸੀ ਇਹ ਆ ਉਹਨਾਂ ਨੇ ਦੋਨਾਂ ਨੂੰ ਇੱਕੋ ਤਰ੍ਹਾਂ ਡੀਲ ਕਰਨਾ ਉਹਨਾਂ ਦੇ ਨਾਲ। ਉਹਨਾਂ ਨੂੰ ਫਰਕ ਕੋਈ ਨਹੀਂ ਦੱਸਦਾ ਉਹਨਾਂ ਦੇ ਵਿੱਚ, ਦੋਨੇ ਹੀ ਥ੍ਰੈਟਸ ਆ, ਤੇ ਉਹਨਾਂ ਨੇ ਜਿੱਦਾਂ ਡੀਲ ਕਰਨਾ ਸੇਮ ਡੀਲ ਕਰਨਾ। ਮਤਲਬ ਕਿ ਜਿੱਦਾਂ ਉਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਟਰਾਈ ਕੀਤਾ ਡੀਲ ਕਰਨ ਲਈ, ਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਤੇ ਇਹ ਬਹੁਤ ਵੱਡਾ ਇੱਕ ਖੁਲਾਸਾ ਸੀ ਸਾਡੇ ਲਈ ਕਿ ਇਹ ਨਹੀਂ ਕਿ ਅਸੀਂ ਇਹ ਗੱਲ ਕਰ ਰਹੇ ਹਾਂ, ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਏਜੰਸੀ ਨੇ ਇਹ ਗੱਲ ਕੀਤੀ ਹੈ ਕਿ ਉਹ ਦੋਨਾਂ ਨੂੰ ਇੱਦਾਂ ਦੇਖਦੇ ਆ। ਇਫ ਯੂ ਮਿਲੀਟੈਂਸੀ 'ਚ ਕੋਈ ਬਿਲੀਵ ਕਰਦਾ ਆ, ਉਹਨਾਂ ਦੀ ਲਾਈਕ ਐਜ਼ ਐਨ ਮਰਜ਼ੀ ਆ, ਪਰ ਜੇ ਕੋਈ ਇਹਦਾ ਪੀਸਫੁਲ ਬਿਲੀਵ ਕਰਦਾ ਹੈ ਕਿ ਅਸੀਂ ਸਿਰਫ ਆਹੀ ਕੰਮ ਕਰਨਾ ਆ, ਇੰਡੀਆ ਨਹੀਂ ਫਰਕ ਕਰਦਾ। ਅਸੀਂ ਭਾਵੇਂ ਫਰਕ ਕਰਦੇ ਹਾਂ ਕਿ ਇਹ ਬੰਦਾ ਇੱਦਾਂ, ਤਾਂ ਉਹ ਦੇਖਦੇ ਆ ਕਿ ਸਾਰੇ ਹੀ ਥ੍ਰੈਟ ਆ, ਸਾਰਿਆਂ ਨੂੰ ਅਸੀਂ ਕਿੱਦਾਂ ਲਿਕੁਇਡੇਟ ਕਰਨਾ ਹੈ। ਜੀ, ਸੋ ਖਾਲਿਸਤਾਨ ਸੈਂਟਰ ਦੀ ਸਥਾਪਨਾ ਵੀ ਹੈ ਜਿਹੜੀ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਕੀਤੀ ਗਈ ਆ, ਉਹਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਦੱਸੋ। ਹਾਂਜੀ, ਉਹ ਸੈਂਟਰ ਜਿਹੜਾ ਉਹ ਐਕਚੁਅਲੀ ਨੌਜਵਾਨਾਂ ਵੱਲੋਂ ਆ,
ਜੀ ਉਹ ਸੋ ਗੁਰਦੁਆਰਾ ਕਾਉਂਸਲ ਜ਼ਰੂਰ ਉੱਥੇ ਸਪੋਰਟ ਕਰਦੇ ਆ ਜੀ। ਕਈ ਗੁਰਦੁਆਰੇ ਜਿਹੜੇ ਨੇ, ਪਰ ਉਹਦੀ ਜਿਹੜੀ ਸਥਾਪਨਾ ਉਹ ਨੌਜਵਾਨਾਂ ਨੇ ਆਪ ਕੋਸ਼ਿਸ਼ ਕੀਤੀ ਕਿ ਅਸੀਂ ਇੱਕ ਕੇਂਦਰ ਬਣਾਈਏ ਜਿੱਥੇ ਅਸੀਂ ਰਿਸਰਚ ਕਰ ਸਕਦੇ ਹਾਂ। ਹੁਣ ਜਿੱਦਾਂ ਵੀ ਅਸੀਂ ਆਸ ਕੰਮ 'ਚ ਵੀ ਲੱਗੇ ਆ ਹੀਅਰਿੰਗਸ ਦੇ ਵਿੱਚ, ਉਹ ਪਿੱਛੇ ਲਾਈਕ ਐਜ਼ ਐਨ ਲਾਈਕ ਕਈ ਮੁੰਡੇ ਜਿਹੜੇ ਆ ਬੀਬੀਆਂ ਨੇ ਉਹ ਇਹੀ ਰਿਸਰਚ ਕਰਦੇ ਨੇ, ਸਾਰਾ ਕੁਝ ਉਹਨਾਂ ਨੇ ਕੱਢਣਾ। ਉਹਦੇ ਨਾਲ ਉਹ ਵੱਡਾ ਉਹਦਾ ਕੰਮ ਇਹ ਆ ਕਿ ਉਹਨਾਂ ਨੇ ਨੌਜਵਾਨਾਂ ਦੇ ਵਿੱਚ ਕਿੱਦਾਂ ਜਾਣਾ ਦੇਸ਼ ਭਰ ਦੇ ਵਿੱਚ ਤੇ ਐਕਚੁਅਲੀ ਵਿਦੇਸ਼ਾਂ ਦੇ ਵਿੱਚ ਵੀ, ਕਿ ਉਹਨਾਂ ਨੂੰ ਕਿੱਦਾਂ ਕਲੈਕਟ ਕਰਨਾ, ਉਹਨਾਂ ਨੂੰ ਇੱਕ ਪੱਧਰ ਤੇ ਲਿਆਉਣਾ, ਰਿਸੋਰਸਿਸ ਪੂਲ ਕਰਨੀਆਂ, ਕੰਮ ਕਰਨਾ, ਬੁੱਕਸ ਲਿਖਣੀਆਂ, ਪੇਪਰਸ ਲਿਖਣੇ, ਰਿਸਰਚ ਪੇਪਰਸ ਲਿਖਣੇ ਤੇ ਸੈਮੀਨਾਰਸ ਕਰਨੇ, ਇਨਫੋਰਮੇਸ਼ਨ ਡਿਸੈਮੀਨੇਟ ਕਰਨਾ। ਤੇ ਉਹ ਜਿਹੜੀ ਗੱਲ ਆ ਹੁਣ ਵੱਧ ਰਹੀ ਆ, ਉਹਦੇ ਵਿੱਚ ਕਈ ਬੰਦੇ ਜਿਹੜੇ ਫੁੱਲ ਟਾਈਮ ਰੱਖੇ ਆ। ਸਾਨੂੰ ਸੀਗਾ ਕਿ ਜਿੰਨਾ ਚਿਰ ਅਸੀਂ ਫੁੱਲ ਟਾਈਮ ਕੰਮ ਨਹੀਂ ਕਰਦੇ, ਫੁੱਲ ਟਾਈਮ ਕਮਿਟ ਨਹੀਂ ਕਰਦੇ, ਇਟਸ ਵੈਰੀ ਹਾਰਡ ਟੂ ਕੀਪ ਅਪ। ਕੋਈ ਵੀ ਇੱਕ ਸਟੇਟ ਜਾਂ ਬਿਲੀਅਨਸ ਟ੍ਰਿਲੀਅਨਸ ਆਫ ਡਾਲਰਸ ਉਹ ਲਾ ਰਹੇ ਆ ਸਾਨੂੰ ਬਦਨਾਮ ਕਰਨ ਲਈ, ਤੇ ਸਾਡੇ ਕੋਲ ਜੇ 4-5 ਬੰਦੇ ਨਹੀਂ ਕੈਨੇਡਾ 'ਚ ਹੈਗੇ ਫੁੱਲ ਟਾਈਮ ਉਹਨਾਂ ਨੂੰ ਕਾਊਂਟਰ ਕਰਨ ਲਈ, ਇਟਸ ਇੰਪੋਸੀਬਲ। ਆਪਾਂ ਸਾਰੇ ਵਾਲੰਟੀਅਰ ਆ, ਸਾਰੇ ਸੇਵਾ ਕਰਦੇ ਆ, ਪਰ ਉਸ ਤੋਂ ਅੱਗੇ ਉਹ ਜਿਹੜਾ ਵੈਰੀ ਆ ਉਹ ਨਹੀਂ ਦੇਖਦਾ। ਉਹਨੂੰ ਇਹ ਕਿ ਅਸੀਂ ਇਹਨਾਂ ਨੂੰ ਐਵਰੀ ਡੇ, ਐਵਰੀ ਮਿੰਟ, ਐਵਰੀ ਸੈਕਿੰਡ ਅਸੀਂ ਇਹਨਾਂ ਨੂੰ ਭੰਡਣਾ ਆ। ਤੇ ਸਾਡੀ ਵੀ ਜਿਹੜੇ ਰਿਸਪੌਂਸ ਆ ਦੈਟ ਨੀਡਸ ਟੂ ਬੀ ਔਨ ਅ 24/7 ਉਹ ਬੇਸਿਸ ਤੇ। ਜੀ ਬਿਲਕੁਲ, ਉਹਦੇ ਰਿਜ਼ਲਟਸ ਆ ਜਿਹੜੇ ਉਹ ਵੀ ਸਾਨੂੰ ਦੇਖਣ ਨੂੰ ਮਿਲ ਰਹੇ ਆ। ਜਿਹੜੀ ਫੋਰਨ ਇੰਟਰਫੇਰੈਂਸ ਦੀ ਇਨਕੁਆਇਰੀ ਚੱਲ ਰਹੀਆਂ, ਉਹਦੇ 'ਚ ਜਿਹੜੀ ਕੁਐਸਚਨਿੰਗ ਹੋ ਰਹੀ ਆ ਸਾਡੇ ਯੰਗਸਟਰਸ ਵੱਲੋਂ, ਦੈਟ ਇਜ਼ ਰਿਮਾਰਕੇਬਲ। ਸੋ ਇਹੋ ਜਿਹੇ ਕਿਸੇ ਕੰਮ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਸੀ। ਤੁਸੀਂ ਵਧਾਈ ਦੇ ਪਾਤਰ ਵੀ ਹੋ, ਤੁਸੀਂ ਇਹ ਕੰਮ ਆ ਜਿਹੜਾ ਇਨੀਸ਼ੀਏਟਿਵ ਲੈ ਕੇ ਇਹ ਸ਼ੁਰੂ ਕੀਤਾ। ਸੋ ਅਸੀਂ ਅੱਜ 2024 ਦੇ ਵਿੱਚ ਗੱਲ ਕਰ ਰਹੇ ਹਾਂ, 40 ਸਾਲ ਜਿਹੜੇ ਹੋ ਗਏ ਆ ਸਿੱਖ ਨਸਲਕੁਸ਼ੀ ਨੂੰ। ਸੋ ਇਸ ਸਾਰੇ ਪੀਰੀਅਡ ਦੇ ਵਿੱਚ ਅੱਜ ਕੌਮ ਨੂੰ ਕਿੱਥੇ ਖੜੀ ਵੇਖਦੇ ਹੋ? ਆਈ ਥਿੰਕ ਅਸੀਂ ਇੱਕ ਬੇਸਿਕਲੀ ਇੱਕ ਮੋੜ ਤੇ ਆ ਜਾਂਦੇ ਆ। ਕਦੇ ਕਦੇ ਸਾਨੂੰ ਨਹੀਂ ਪਤਾ ਕਿ ਰਾਜ ਕਿੰਨੀ ਛੇਤੀ ਆ ਸਕਦਾ ਆ। ਅਸੀਂ ਐਕਚੁਅਲੀ ਮੀਟਿੰਗਾਂ 'ਚ ਵੀ ਡਿਸਕਸ ਕਰਦੇ ਹੁੰਦੇ ਸੀਗੇ ਕਿ 40 ਸਾਲ ਆ, 35 ਸਾਲ ਵੀ ਲੰਘੇ ਆ, 30 ਵੀ ਲੰਘੇ, 25 ਵੀ ਲੰਘੇ, ਅੱਗੇ ਹੋ ਸਕਦਾ 50 ਵੀ ਲੰਘਣ, ਸਾਨੂੰ ਪਤਾ ਨਹੀਂ। ਸਾਡਾ ਕੰਮ ਸੰਘਰਸ਼ ਕਰਨਾ, ਕਿ ਗੁਰੂ ਸਾਹਿਬ ਨੇ ਜਿਹੜੇ ਸਾਡੇ ਇੱਕ ਸੰਘਰਸ਼ ਦਿੱਤਾ ਹੈ ਅਸੀਂ ਉੱਥੇ ਲੱਗੇ ਰਹਿਣਾ ਆ। ਫਤਿਹ ਉਹਨਾਂ ਨੇ ਆਪ ਦੇ ਦੇਣੀ ਹੈ, ਉਹਨਾਂ ਦੀ ਮੌਜ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਹੈ, ਤੇ ਖਾਲਸਾ ਵੀ ਉਹਨਾਂ ਦੀ ਮੌਜ ਦੇ ਵਿੱਚ ਹੀ ਪ੍ਰਗਟ ਹੋਇਆ ਹੈ। ਸੋ ਸਾਨੂੰ ਆ ਕਿ ਜਿੰਨੇ ਚਿਰ ਅਸੀਂ ਸੰਘਰਸ਼ ਕਰਦੇ ਹਾਂ ਸਾਨੂੰ ਗੁਰੂ ਦੀ ਖੁਸ਼ੀਆਂ ਮਿਲਣੀਆਂ ਆ। ਜਿਸ ਦਿਨ ਅਸੀਂ ਸੰਘਰਸ਼ ਛੱਡ ਦਿੱਤਾ ਉਦੋਂ ਤਾਂ ਅਸੀਂ ਹਾਰੇ ਹੀ ਹਾਂ, ਉਦੋਂ ਤੱਕ ਸਾਡੀ ਜਿੱਤ ਹੀ ਜਿੱਤ ਆ। ਸੋ ਅਸੀਂ ਇਸ ਮੋੜ ਤੇ ਅਸੀਂ ਆਲਮੋਸਟ ਫੀਲ ਕਰਕੇ 1762 ਦੇ ਵਿੱਚ ਵੱਡਾ ਘੱਲੂਘਾਰਾ ਵਾਪਰਿਆ, ਤੇ ਤਕਰੀਬਨ 40 ਸਾਲ ਬਾਅਦ ਰਾਜ ਜਿਹੜਾ ਹੈ ਉਹ ਚੰਗੀ ਤਰ੍ਹਾਂ ਸਥਾਪਿਤ ਹੋ ਗਿਆ ਪੰਜਾਬ ਦੇ ਵਿੱਚ। ਸੋ ਸਾਨੂੰ ਇਹ ਨਹੀਂ ਪਤਾ ਕਿ ਕਿੰਨੀ ਛੇਤੀ ਇਹ ਉੱਭਰ ਕੇ ਬਾਹਰ ਆਉਣਾ ਹੈ। ਸਾਨੂੰ ਜੀਓ ਪੋਲੀਟਿਕਸ ਜਿਹੜਾ ਉਹ ਸਮਝਣੀ ਚਾਹੀਦੀ ਹੈ ਕਿ ਦੁਨੀਆ ਕਿੰਨੀ ਛੇਤੀ ਚੇਂਜ ਹੋ ਰਹੀ ਹੈ। ਜਿਹੜੇ ਟਾਈਜ਼ ਜਾਂ ਅਲਾਇੰਸਿਸ ਬਦਲ ਰਹੇ ਨੇ, ਦੁਨੀਆ ਦੀ ਜੰਗਾਂ ਲੜਾਈਆਂ ਜਿਹੜੀਆਂ ਉਹ ਕਿੰਨੀਆਂ ਵੱਧ ਰਹੀਆਂ ਆ। ਸੋ ਉਹਦੇ ਵਿੱਚ ਸਾਡੀ ਓਪਰਚੁਨਿਟੀ ਕੀ ਹੈ? ਇਹ ਅਸੀਂ ਇਸ ਮੋੜ ਤੇ ਖੜੇ ਹਾਂ ਕਿ ਅਸੀਂ ਉਹ ਓਪਰਚੁਨਿਟੀ ਨੂੰ ਹੁਣ ਸੀਜ਼ ਕਰਨ ਸਕਦੇ ਹਾਂ ਜਾਂ ਨਹੀਂ ਸਕਦੇ, ਤੇ ਉਹਦੀ ਤਿਆਰੀ ਕਿੱਦਾਂ ਦੀ ਹੋਣੀ ਚਾਹੀਦੀ ਹੈ। ਸੋ ਅਸੀਂ ਇਹ ਫੀਲ ਕਰ ਰਹੇ ਹਾਂ ਕਿ ਸਾਡਾ ਜਿਹੜਾ ਸੰਘਰਸ਼ ਆ ਪਿਛਲੇ 30 ਸਾਲਾਂ ਦੇ ਵਿੱਚ 95 ਤੋਂ ਬਾਅਦ, ਇਟਸ ਪ੍ਰੋਬਬਲੀ ਦ ਸਟਰੋਂਗੈਸਟ ਇਟਸ ਐਵਰ ਬੀਨ। ਕਿ ਕਦੀ ਕਦੀ ਮਾਯੂਸੀ ਕਈ ਬੰਦਿਆਂ ਨੂੰ ਲੱਗਦੀ ਹੈ ਕਿ ਅਸੀਂ ਹਥਿਆਰਬੰਦ ਸੰਘਰਸ਼ ਨੂੰ ਇੱਦਾਂ ਦੇਖਦੇ ਹਾਂ ਕਿ ਅਸੀਂ ਪੀਕ ਤੇ ਸੀ, ਤੇ ਵਾਕਈ ਅਸੀਂ ਪੀਕ ਤੇ ਸੀਗੇ ਜਿੰਨੇ ਬੰਦਿਆਂ ਨੇ ਕੁਰਬਾਨੀਆਂ ਕੀਤੀਆਂ। ਪਰ ਉਹ ਪੀਕ ਤੋਂ ਬਾਅਦ ਇੱਕ ਵੈਲੀ ਆ ਗਈ ਕਿ ਅਸੀਂ ਥੱਲੇ ਨੂੰ ਆ ਗਏ। ਕਿ ਉਹਦੇ ਵਿੱਚ ਪਹਿਲੋਂ ਤਾਂ ਖਾਲਿਸਤਾਨ ਕਹਿਣਾ ਵੀ ਇਸ ਦੇਸ਼ ਦੇ ਵਿੱਚ ਅਸੀਂ ਇੱਥੇ ਦੇ ਜੰਮ ਵਾਲੇ ਹਾਂ ਕਿ ਅਸੀਂ ਤਾਂ ਉਹ ਪਰਿਵਾਰਾਂ ਦੇ ਵਿੱਚੋਂ ਆ ਜਿਨ੍ਹਾਂ ਨੇ ਸੰਘਰਸ਼ ਮਾੜਾ ਮੋਟਾ ਦੇਖਿਆ ਹੈ, ਪਰ ਇਹ ਵੀ ਨਹੀਂ ਕਿ ਕੋਈ ਬਹੁਤ ਵੱਡੇ ਲੈਵਲ ਤੇ ਦੇਖਿਆ, ਪਰ ਉਹ ਸਪੋਰਟਰ ਸੀਗੇ। ਪਰ ਅਸੀਂ ਇਹ ਦੇਖਿਆ ਕਿ 2000 ਤੋਂ ਬਾਅਦ ਖਾਲਿਸਤਾਨ ਕਹਿਣਾ ਹੀ ਕਿੰਨਾ ਔਖਾ ਸੀ ਲੋਕਾਂ ਲਈ। ਉਹ ਹੌਲੀ ਹੌਲੀ ਸਾਰੀ ਸੰਗਤ ਨੇ, ਜਥੇਬੰਦੀਆਂ ਨੇ ਉਹ ਗੱਲ ਮੋੜੀ, ਜੈਨੋਸਾਈਡ ਟਰਮ ਜਿਹੜਾ ਆ ਉਹਨੂੰ ਉਹਦੀ ਇੱਕ ਲੀਗੈਲਿਟੀ ਜਿਹੀ ਇੱਕ ਸਾਡੇ ਵਿੱਚ ਬਣਾਈ, ਤੇ ਖਾਲਿਸਤਾਨ ਸ਼ਬਦ ਵੀ ਹੁਣ ਨੋਰਮਲਾਈਜ਼ ਹੋ ਗਿਆ ਹੈ। ਤੇ ਹੁਣ ਜਿੱਥੇ ਤੱਕ ਅਸੀਂ ਆ ਗਏ ਹਾਂ, ਜੇ ਲੱਖਾਂ ਹੀ ਬੰਦਾ ਵੋਟਾਂ ਪਾ ਰਿਹਾ ਆ, ਉਹਦੇ ਵਿੱਚ ਝੰਡੇ ਐਵਰੀਵੇਅਰ ਆ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਖਾਲਿਸਤਾਨ ਦੇ ਝੰਡੇ ਜਿਹੜੇ ਹੁਣ ਵੀ ਨਗਰ ਕੀਰਤਨ ਤੋਂ ਬਾਅਦ ਵੀ ਸਰੀ ਦੀਆਂ ਸੜਕਾਂ ਦੇ ਉੱਤੇ ਲਹਿਰਾ ਰਹੇ ਆ। ਔਰ ਇਹੀ ਜਿਹੜਾ ਮੰਜ਼ਰ ਆ ਇਹ ਈਸਟਰਨ ਪਾਰਟ ਆਫ ਕੈਨੇਡਾ, ਟੋਰਾਂਟੋ, ਮੌਂਟਰੀਅਲ, ਉੱਥੇ ਵੀ ਦੇਖਣ ਨੂੰ ਮਿਲਦਾ। ਇਹ ਸਾਰੀ ਦੁਨੀਆ 'ਚ ਹੀ ਹੋ ਗਿਆ ਹੈ। ਤੇ ਅਸੀਂ ਜੇ ਇਹਨੂੰ ਦੇਖੀਏ ਕਿ ਅਸੀਂ ਕਿਸ ਰਾਹ ਤੇ ਤੁਰਨਾ ਆ, ਤੇ ਗੁਰੂ ਸਾਹਿਬ ਦੇ ਬਚਨ ਆ ਕਿ ਨਿਰਭਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ, ਕਿ ਨਿਰਭਉ ਅਸੀਂ ਬਣਨਾ ਆ। ਉਹ ਬਣਨ ਲਈ ਸਾਨੂੰ ਗੁਰੂ ਦੇ ਚਰਨ ਲੱਗਣਾ ਪੈਣਾ ਆ, ਕਿ ਗੁਰੂ ਦੇ ਰਾਹ ਤੇ ਤੁਰਨਾ ਪੈਣਾ ਆ। ਤੇ ਫਾਈਨੈਲਿਟੀ ਦੇ ਵਿੱਚ ਇੱਕ ਰਾਮ ਨਾਮ ਆਧਾਰਾ, ਗੁਰੂ ਦੇ ਚਰਨ ਵੀ ਤਾਂ ਲੱਗੂਗੇ। ਪਹਿਲਾਂ ਮਨ ਦੇ ਵਿੱਚ ਵਸਾਉਣਾ ਪੈਣਾ ਆ ਕਿ ਲੈ ਕੇ ਇੱਕੋ ਹੀ ਚੀਜ਼ ਆ, ਰਾਮ ਦਾ ਨਾਮ ਆ, ਪਰਮੇਸ਼ਵਰ ਦਾ ਨਾਮ ਹੈ, ਜਿਹੜੇ ਨਾਲ ਜਾਣਾ ਹੈ। ਉਹਦੇ ਵਿੱਚ ਫਿਰ ਮੌਤ ਦਾ ਡਰ ਆ ਜਾਂ ਜਿਹੜੀ ਦੁਨਿਆਵੀ ਮਾਇਆ ਆ ਉਹ ਦੂਰ ਹੋ ਜਾਂਦੀ ਹੈ। ਬੰਦਾ ਫਿਰ ਇੱਕ ਸਪਸ਼ਟ ਰੂਪ ਦੇ ਵਿੱਚ ਸੰਘਰਸ਼ ਲੜ ਸਕਦਾ ਆ, ਕਿਉਂਕਿ ਉਹਨੂੰ ਪਤਾ ਆ ਕਿ ਉਹਨੇ ਗੁਰੂ ਦੀ ਖੁਸ਼ੀਆਂ ਲੈਣੀਆਂ, ਬਾਕੀ ਸਾਰਾ ਕੁਝ ਤਾਂ ਇੱਥੇ ਰਹਿ ਜਾਣਾ ਆ। ਤੇ ਸਾਡਾ ਵੀ ਸੰਘਰਸ਼ ਜਿਹੜਾ ਆ ਉਹ ਇਸ ਫਾਊਂਡੇਸ਼ਨ ਤੇ ਹੀ ਬਣਿਆ ਹੈ। ਜੀ। ਸੋ ਲਾਸਟ ਸਵਾਲ ਮੈਂ ਕਰੂੰਗਾ, ਨੌਜਵਾਨੀ ਬਹੁਤ ਵੱਡਾ ਫੈਕਟਰ ਹੈ ਤੇ ਹੋਣਾ ਵੀ ਚਾਹੀਦਾ ਕਿਸੇ ਵੀ ਚੱਲ ਰਹੇ ਸੰਘਰਸ਼ ਦੇ ਲਈ।
ਕੈਨੇਡਾ ਦੀ ਆਪਾਂ ਗੱਲ ਕਰਦੇ ਆ, ਇੰਟਰਨੈਸ਼ਨਲ ਸਟੂਡੈਂਟਸ ਬਹੁਤ ਵੱਡੀ ਤਾਦਾਦ ਦੇ ਉੱਤੇ ਪੰਜਾਬ ਤੋਂ ਆ ਰਹੇ ਆ ਜਾਂ ਇੱਥੇ ਦੇ ਬੋਰਨ ਬੱਚੇ ਵੀ ਜਿਹੜੇ ਆ ਉਹ ਬੜੀ ਦਿਲਚਸਪੀ ਦੇ ਨਾਲ ਜਿਹੜੇ ਖਾਲਿਸਤਾਨ ਸੰਬੰਧੀ ਸਾਡੇ ਕੌਸ ਸੰਬੰਧੀ ਜਿੰਨੇ ਵੀ ਈਵੈਂਟਸ ਹੁੰਦੇ ਨੇ ਬੜੀ ਉਤਸੁਕਤਾ ਦੇ ਨਾਲ ਉਹਦਾ ਇੰਤਜ਼ਾਰ ਵੀ ਕਰਦੇ, ਉਹ 'ਚ ਸ਼ਮੂਲੀਅਤ ਵੀ ਕਰਦੇ ਆ। ਪਰ ਅੱਗਿਓਂ ਜਿਹੜਾ ਰਾਹ ਆ ਉਹ ਕਿਵੇਂ ਬਣੇ ਤੇ ਉਹਨਾਂ ਦੀ ਸ਼ਮੂਲੀਅਤ ਆ ਜਿਹੜੀ ਉਹਨੂੰ ਹੋਰ ਕਿੱਦਾਂ ਵਧਾਇਆ ਜਾਵੇ, ਕਿਹੜੇ ਉਹ ਪ੍ਰੋਗਰਾਮ ਹੋਣ ਜਿਨ੍ਹਾਂ ਕਰਕੇ ਨੌਜਵਾਨੀ ਆ ਜਿਹੜੀ ਵੱਧ ਤੋਂ ਵੱਧ ਸ਼ਮੂਲੀਅਤ ਕਰੇ ਇਹਨਾਂ ਕੰਮਾਂ ਦੇ ਵਿੱਚ ਤੇ ਉਹ ਜਿਹੜੀ ਮੂਵਮੈਂਟ ਆ ਇਹਨੂੰ ਅੱਗੇ ਲੈ ਕੇ ਜਾਵੇ। ਆਈ ਥਿੰਕ ਉਹਦੇ ਵਿੱਚ ਤਰੀਕੇ ਬਹੁਤ ਨੇ। ਸਾਡੇ ਕੋਲ ਇੱਕ ਗੁਰਮਤਿ ਅਕਾਡਮੀ ਕੇਂਦਰ ਆ ਜਿਹੜਾ ਐਕਚੁਅਲੀ ਆਪਣੇ ਪਿਛਲੇ ਪਾਸੇ ਹੀ ਰਾਈਟ ਨਾ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿੱਚ 400-500 ਬੱਚਾ ਜਿਹੜਾ ਆ ਉਹ ਪੜ੍ਹਦਾ ਵੀ ਹੈ। ਪਰ ਉਹਦੇ ਵਿੱਚ ਪ੍ਰੋਗਰਾਮਿੰਗ ਇੱਦਾਂ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆਪਣੇ ਪੰਜਾਬ ਤੋਂ ਆ ਰਹੇ ਆ ਉਹਨਾਂ ਲਈ ਵੀ ਪ੍ਰੋਗਰਾਮਿੰਗ ਹੈ। ਉਹਦੇ ਵਿੱਚ ਕੋਈ ਆਈਲੈਟਸ ਦੀ ਤਿਆਰੀ ਕਰ ਰਿਹਾ, ਕੋਈ ਹੋਰ ਕੁਝ ਕਰ ਰਿਹਾ ਹੈ, ਕੋਈ ਲਾਈਕ ਐਜ਼ ਇਨ ਲਾਈਕ ਕਿਸੇ ਨੇ ਕੋਈ ਲੋਕਲ ਲੈਵਲ 'ਤੇ ਕੋਈ ਸੋਸ਼ਲ ਸਪੋਰਟ ਦੀ ਲੋੜ ਆ ਕਿ ਉਹ ਗੁਰਦੁਆਰੇ ਕਿਉਂ ਆਉਣ। ਉਹਨਾਂ ਦੇ ਗੁਰਦੁਆਰੇ ਸਿਰਫ ਲੰਗਰ ਲਈ ਉਹ ਵੀ ਨਹੀਂ ਇਹ ਸੋਚ ਰਹੇ ਕਿ ਅਸੀਂ ਸਿਰਫ ਲੰਗਰ ਲਈ ਜਾਂਦੇ ਹਾਂ, ਪਰ ਉੱਥੇ ਕਿਹੜੀ ਚੀਜ਼ ਉਹਨਾਂ ਨੂੰ ਕੈਪਚਰ ਕਰੂਗੀ। ਕਈਆਂ ਨੂੰ ਦਿਲਚਸਪੀ ਹੈ ਕਿ ਅਸੀਂ ਪੰਜਾਬੀ ਬੋਲੀ ਦੇ ਨਾਲ, ਕਈਆਂ ਨੂੰ ਹੈਗਾ ਕਿ ਪੰਜਾਬ ਦੀ ਇਨਵਾਇਰਨਮੈਂਟ ਦੇ ਨਾਲ, ਕਈ ਪੰਜਾਬ ਦੀ ਸਿਆਸਤ ਦੇ ਨਾਲ, ਕਈ ਸਿੱਖੀ ਧਰਮ ਦੇ ਵਿੱਚ ਉਹ ਗੁਰਮਤਿ ਪ੍ਰਚਾਰ ਕਰਨਾ ਚਾਹੁੰਦੇ ਆ। ਸੋ ਸਾਡੇ ਗੁਰਦੁਆਰਿਆਂ ਦੇ ਵਿੱਚ ਸਪੈਸ਼ਲੀ ਪਰ ਲੋਕਲ ਕਮਿਊਨਿਟੀਜ਼ ਦੇ ਵਿੱਚ ਤਰ੍ਹਾਂ ਦੇ ਜਿਹੜੇ ਇਹੋ ਜਿਹੇ ਕੇਂਦਰ ਦੇਣ ਦੀ ਲੋੜ ਹੈ ਜਿੱਥੇ ਬੰਦੇ ਆਣ ਕੇ ਕਨੈਕਟ ਕਰ ਸਕਣ। ਹਰੇਕ ਬੰਦਾ ਇਹ ਚਾਹੁੰਦਾ ਹੈ ਕਿ ਹਾਂ ਗੱਲਾਂ ਸੁਣ ਲਈਆਂ ਪਰ ਆਪਾਂ ਕਰਨਾ ਕੀ ਹੈ। ਲਾਈਕ ਇਹ ਕੁਐਸਚਨ ਪਿਛਲੇ 20-25 ਸਾਲ ਦੇ ਅਸੀਂ ਵੀ ਸੁਣ ਲਿਆ ਕਿ ਯਾਰ ਤੁਸੀਂ ਗੱਲਾਂ ਤਾਂ ਬਹੁਤ ਕਰ ਰਹੇ ਹੋ ਪਰ ਆਪਾਂ ਕਰਨਾ ਕੀ ਹੈ, ਕਿੱਦਾਂ ਅਸੀਂ ਬੰਦਿਆਂ ਨੂੰ ਐਕਟੀਵੇਟ ਕਰਨਾ ਹੈ। ਕਿ ਉਹ ਜਿਹੜੀ ਐਕਟੀਵਿਟੀ ਹੈ ਜੇ ਅਸੀਂ ਸਾਰਿਆਂ ਨੂੰ ਕਹੀਏ ਕਿ ਐਵਰੀ ਡੇ ਅਸੀਂ ਪ੍ਰੋਟੈਸਟ ਕਰਨਾ ਉਹ ਵੀ ਨਹੀਂ ਹੋਣਾ। ਸੋ ਡੇ ਟੂ ਡੇ ਉਹ ਕੀ ਕਰ ਸਕਦੇ ਆ, ਗੁਰਦੁਆਰਿਆਂ ਦੇ ਵਿੱਚ ਕਿੱਦਾਂ ਅਸੀਂ ਉਹਨਾਂ ਨੂੰ ਲਿਆ ਸਕਦੇ, ਕਿਹੜੀਆਂ ਸੇਵਾਵਾਂ ਦੇ ਸਕਦੇ ਹਾਂ। ਕਈ ਡਾਇਰੈਕਟਲੀ ਰਿਲੇਟਡ ਆ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਨੀ ਹੈ, ਰਾਜ ਦੀ ਗੱਲ ਕਰਨੀ ਹੈ, ਕਈ ਜਿਹੜੀਆਂ ਉਹ ਇਨਡਾਇਰੈਕਟਲੀ ਰਿਲੇਟਡ ਆ। ਜੇ ਖਾਲਿਸਤਾਨ ਦੀ ਬੁਨਿਆਦ, ਰਾਜ ਦੀ ਬੁਨਿਆਦ ਉਹ ਗੁਰਮਤਿ ਹੈ। ਜੇ ਕਿਸੇ ਨੇ ਗੁਰਮਤਿ ਕਲਾਸਿਸ ਦੇ ਵਿੱਚ ਭਾਗ ਲੈਣਾ ਆ ਜਾਂ ਉਹ ਆਪਣੇ ਆਪ ਨੂੰ ਵਧਾ ਰਹੇ ਆ ਉਸ ਪੱਖ ਤੋਂ ਕਿ ਇਹਨੇ ਟੀਚ ਕਰਨਾ ਆ ਅਤੇ ਸਾਡੇ ਬੱਚੇ ਜਿਹੜੇ 5, 7, 8 ਸਾਲ ਦੇ ਆ ਉਹਨਾਂ ਨੂੰ ਸਾਂਭਣਾ, ਉਹਨੂੰ ਸਾਖੀਆਂ ਕਿਹੋ ਜਿਹੀਆਂ ਸੁਣਾਉਣੀਆਂ, ਉਹਨੂੰ ਕਿੱਦਾਂ ਤਿਆਰ ਕਰਨਾ ਆ, ਸ਼ਹੀਦੀ ਦਾ ਕੌਨਸੈਪਟ, ਰਾਜ ਦਾ ਕੌਨਸੈਪਟ ਨੋਰਮਲਾਈਜ਼ ਕਿੱਦਾਂ ਕਰਨਾ ਉਹ ਬੱਚਿਆਂ ਲਈ, ਉਹਨਾਂ ਦੇ ਪਰਿਵਾਰਾਂ ਲਈ, ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ। ਕਰਕੇ ਫਿਰ ਖਾਲਿਸਤਾਨ ਕਹਿਣਾ ਓਨਾ ਹੀ ਸੌਖਾ ਹੋ ਜਾਂਦਾ ਆ ਜਦੋਂ ਬੱਚੇ ਵੱਡੇ ਹੁੰਦੇ ਆ। ਸੋ ਅਸੀਂ ਇਹ ਲੈਵਲ ਤੋਂ ਸ਼ੁਰੂ ਕਰਕੇ ਉਤਲੇ ਲੈਵਲ ਤੱਕ ਕਿ ਅਸੀਂ ਇਨਕੁਆਇਰੀਆਂ ਦੇ ਵਿੱਚ, ਕਮਿਸ਼ਨਾਂ ਦੇ ਵਿੱਚ ਕਿੱਥੇ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ, ਕਿੱਥੇ ਉਹਨਾਂ ਦੇ ਪਟੀਸ਼ਨ ਸਾਈਨਿੰਗ ਕਰਾ ਸਕਦੇ ਹਾਂ, ਕੋਈ ਵੀ ਜਿਹੜਾ ਕੰਮ ਆ। ਸੋ ਆਈ ਥਿੰਕ ਇਹ ਬਹੁਤ ਬਰੋਡ ਆਨਸਰ ਆ ਕਿ ਕੰਮ ਬਹੁਤ ਆ ਕਰਨ ਵਾਲੇ, ਪਰ ਉਹਨੂੰ ਔਰਗੇਨਾਈਜ਼ ਕਰਨਾ ਸਭ ਤੋਂ ਵੱਡੀ ਗੱਲ ਆ ਕਿ ਕੋਈ ਨਾ ਕੋਈ ਜਥੇਬੰਦੀ, ਕੋਈ ਨਾ ਕੋਈ ਗਰੁੱਪ ਜਿਹੜਾ ਆ ਉਹਨੂੰ ਔਰਗੇਨਾਈਜ਼ ਲਗਾਤਾਰ ਰੱਖੇ। ਕੰਸਿਸਟੈਂਸੀ ਚਾਹੀਦੀ ਹੈ ਕਿ ਲੋਕਾਂ ਨੂੰ ਇਹ ਲੱਗੇ ਕਿ ਅਸੀਂ ਕੰਸਿਸਟੈਂਟਲੀ ਇਸ ਗਰੁੱਪ ਦੇ ਨਾਲ ਅਸੀਂ ਪਾਰਟਿਸਿਪੇਟ ਕਰ ਸਕਦੇ ਹਾਂ, ਵੋਲੰਟੀਅਰ ਕਰ ਸਕਦੇ ਹਾਂ। ਸਭ ਤੋਂ ਬੈਸਟ ਸਪੇਸ ਗੁਰਦੁਆਰੇ ਹੁੰਦੇ ਆ। ਉਹਦੇ ਵਿੱਚ ਮੈਨੂੰ ਪਤਾ ਹੈ ਕਿ ਗੱਲਾਂ ਉੱਤੇ ਥੱਲੇ ਹੋ ਜਾਂਦੀਆਂ ਆ ਪਰ ਉਹ ਸਪੇਸ ਦੇ ਵਿੱਚ ਇਹ ਬਹੁਤ ਕੁਝ ਹੋ ਸਕਦਾ ਹੈ। ਬਟ ਰਾਈਟ ਨਾਓ ਕੈਪਚਰ ਕਰਨਾ ਇਮੈਜੀਨੇਸ਼ਨ, ਸੋਸ਼ਲ ਮੀਡੀਆ ਵਰਗੀ ਜਿਹੜੀ ਚੀਜ਼ ਬਣ ਚੁੱਕੀ ਹੈ ਉਹਦੇ 'ਤੇ ਉਹਨਾਂ ਨੂੰ ਕੈਪਚਰ ਕਰਨਾ। ਪਰ ਆਈ ਸਟਿਲ ਫੀਲ ਕਿ ਹੱਥੀਂ ਕੰਮ ਜਿਹੜਾ ਆ, ਪਰਸਨਲ ਰਿਲੇਸ਼ਨਸ਼ਿਪਸ ਜਿਹੜੇ ਫੇਸ ਟੂ ਫੇਸ ਬਣਨੇ ਆ ਉਹ ਸਾਡੇ ਸਪੇਸ ਦੇ ਵਿੱਚ ਬਣਨੇ ਆ। ਸੋਸ਼ਲ ਮੀਡੀਆ 'ਤੇ ਕੋਈ ਪੋਸਟ ਪਾਵੇ ਬਹੁਤ ਵਧੀਆ ਗੱਲ ਆ, ਕੋਈ ਲਾਈਕ ਕਰੇ ਚਲੋ ਠੀਕ ਹੈ, ਉਹ ਵੀ ਗੱਲ ਵਧੀਆ ਆ, ਪਰ ਉਹਨੂੰ ਤੋਂ ਅਸੀਂ ਕੀ ਕਰਾਉਣਾ ਆ ਈਅਰ ਰਾਊਂਡ। ਅਤੇ ਉਹਦੇ ਵਿੱਚ ਸਾਰੇ 5 ਲੱਖ ਬੰਦੇ ਨੇ ਨਹੀਂ ਕਰਨਾ, ਪਰ ਇੱਕ ਕੋਰ ਐਕਟਿਵਿਸਟ ਜਿਹੜਾ ਨੈਟਵਰਕ ਆ ਹਜ਼ਾਰਾਂ ਬੰਦਿਆਂ ਦਾ ਉਹ ਜ਼ਰੂਰ ਬਣ ਸਕਦਾ ਹੈ ਅਤੇ ਅਸੀਂ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੀ ਸੋ ਬਹੁਤ ਧੰਨਵਾਦ ਸਰਦਾਰ ਮਨਿੰਦਰ ਸਿੰਘ ਜੀ। ਤੁਸੀਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਉਹਨਾਂ ਤੋਂ ਪੜ੍ਹਦੇ ਚੱਕੇ ਨੇ, ਬਹੁਤ ਸਾਰੇ ਜਿਹੜੇ ਆ ਸਾਨੂੰ ਅਗਲੇ ਪ੍ਰੋਗਰਾਮਸ ਆ ਉਹਨਾਂ ਬਾਰੇ ਦੱਸਿਆ। ਸੋ ਬਹੁਤ ਧੰਨਵਾਦ ਤੁਹਾਡਾ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ TV 84 ਦੀ ਟੀਮ ਦੇ ਨਾਲ ਆਪ ਜੀ ਦੇ ਨਾਲ ਰੂਬਰੂ ਹੁੰਦੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਜੀ ਸਰਦਾਰ ਮਨਿੰਦਰ ਸਿੰਘ ਜਿਹੜੇ ਸਪੋਕਸਪਰਸਨ ਨੇ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲਸ ਦੇ, ਔਰ ਡਾਇਰੈਕਟਰ ਨੇ ਖਾਲਿਸਤਾਨ ਸੈਂਟਰਸ ਦੇ। ਇਹਨਾਂ ਨੇ ਆਪਣੇ ਆਉਣ ਵਾਲੇ ਪ੍ਰੋਗਰਾਮਸ ਬਾਰੇ ਦੱਸਿਆ, ਕੈਨੇਡਾ ਦੀ ਸਿਆਸਤ ਦੇ ਬਾਰੇ ਜੋ ਵੀ ਚੱਲ ਰਹੀਆਂ ਘਟਨਾਵਾਂ ਨੇ ਉਹਨਾਂ ਬਾਰੇ ਦੱਸਿਆ, ਅਤੇ ਹੋਰ ਸਾਨੂੰ ਆਪਣੀ ਕੌਮ ਦੇ ਕੌਮੀ ਘਰ ਦੀ ਆਜ਼ਾਦੀ ਤੱਕ ਕੀ ਕਰਦੇ ਰਹਿਣਾ ਚਾਹੀਦਾ ਉਹਦੇ ਬਾਰੇ ਦੱਸਿਆ। ਸੋ ਸਾਡੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਇਸੇ ਤਰ੍ਹਾਂ ਤੁਸੀਂ ਵੇਖਦੇ ਰਹੋ TV 84। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।